ਭਾਈ ਸਾਹਿਬ ਵੱਡਾ ਭਾਈ ਏ ਤੇ ਬਿਮਾਰ ਰਹਿੰਦਾ ਇਹਦਾ ਵਿਚਾਰੇ ਦਾ ਵੀ ਹੁਣ ਸੋਚੀਏ ਕੁਝ। ਜੀ ਬਿਲਕੁਲ। ਵੇਖੋ ਅਸਲ ਗੱਲ ਤੇ ਇਹ ਵੇ ਕਿ ਭਾਜੀ ਵੱਡੇ ਦਾ ਹੋਏਗਾ ਤੇ ਸਾਡਾ ਨੰਬਰ ਲੱਗੇਗਾ ਨਾ ਹੈ। ਜ਼ਮੀਨਾਂ ਵੀ ਹੋਣ, ਜਾਇਦਾਦ ਵੀ ਹੋਵੇ, ਆ ਤਾਂ ਲੰਮਾ ਚੌੜਾ ਕਾਰੋਬਾਰ ਇੰਨਾ ਹੈ। ਕਾਰੋਬਾਰ ਵੀ ਹੋਵੇ ਤੇ ਫਿਰ ਵੱਡਾ ਭਰਾ ਨਾ ਵਿਆਹਿਆ ਜਾਏ। ਮਾੜੀ ਗੱਲ ਹੈ, ਮਾੜੀ ਗੱਲ ਹੈ। ਹਾਂ ਨਹੀਂ ਮੈਂ ਨਾ ਇਹੀ ਚਾਹੁੰਦਾ ਵਾਂ ਕਿ ਸਾਨੂੰ ਕੋਈ ਰਿਸ਼ਤਾ ਅੱਛਾ ਜਿਹਾ ਲੱਭ ਜਾਏ ਤੇ ਅਸੀਂ ਵੀ ਆਪਣੇ ਭਰਾ ਦੇ ਜਿਹੜਾ ਨਾ ਬਾਜੇ ਵਜਾ ਦਈਏ। ਚਲੋ ਅੱਛਾ ਲੱਭਦੇ ਇੰਨੀ ਦੇਰ ਹੋ ਗਈ, ਚਲੋ ਅਸੀਂ ਆਨੇ ਕਿ ਚਲੋ ਪੂਰਾ ਜਿਹਾ ਵੀ ਕੋਈ ਲੱਭ ਜਾਣ ਵਿਚਾਰੇ, ਚਲੋ ਰੋਟੀ ਤੇ ਪੱਕ ਜਾਣ, ਜੀ ਵਾਵਾ ਹੋਣ, ਬੀਵੀ ਵਾਵਾ ਹੋਵੇ। ਹਾਂਜੀ ਹਾਂਜੀ ਹਾਂਜੀ, ਇਹੀ ਤੇ ਗੱਲ ਹੈ ਵੀਰ ਜੀ। ਤੇ ਮੈਂ ਕਹਿੰਦਾ ਵਾਂ ਕਿ ਸਾਨੂੰ ਕੋਈ ਬੰਦੇ ਦੇ ਪੁੱਤਰ ਟੱਕਰ ਜਾਣ, ਕੋਈ ਖਾਨਦਾਨੀ ਆਦਮੀ ਹੋਣ। ਰਿਜ਼ਕ ਤੇ ਮੁਕੱਦਰਾਂ ਦੀ ਗੱਲ ਹੁੰਦੀ ਹੈ, ਰਿਜ਼ਕ ਤੇ ਆਉਣ ਜਾਣ ਵਾਲੀ ਸ਼ੈ ਹੈ ਨਾ, ਰਿਜ਼ਕ ਤੇ। ਹਾਂਜੀ ਹਾਂਜੀ, ਨਹੀਂ ਨਾਲੇ ਸਾਨੂੰ ਵੇਖੋ ਅੱਲਾ ਨੇ ਬੜਾ ਦਿੱਤਾ, ਅੱਲਾ ਦਾ ਕਰਮ ਹੈ। ਹਾਂ। ਤੇ ਅਸੀਂ ਆਨੇ ਬੰਦੇ ਕੋਈ ਇੰਦੀ ਲੱਭ ਜਾਣ ਸਾਨੂੰ ਵੀ। ਤੇ ਕੀ ਹੈ ਸਾਡੇ ਨੇ ਜ਼ਮੀਨ ਭਾਂਡਾ ਪੈਲੀਆਂ, ਕਿਸ ਕੰਮ ਇੰਨੇ ਜਾਨਵਰ ਸਾਡੇ, ਮੱਝਾਂ ਟੱਗੇ। ਹਾਂ ਨਹੀਂ ਨਾਲੇ ਮੈਨੂੰ ਤੇ ਭਾਜੀ ਸਿੱਧੀ ਗੱਲ ਜੇ ਲਾਲਚ ਇਹੀ ਏ ਕਿ ਇਹਦਾ ਕਦੋਂ ਹੋਏ ਤੇ ਕਦੋਂ ਜਨਾਬ ਸਾਡਾ ਨੰਬਰ ਆਏ। ਵੇਖੋ ਇਹ ਤੋਂ ਬਾਅਦ ਮੇਰਾ ਹੀ ਨੰਬਰ ਲੱਗਦਾ ਪਿਆ। ਤੈਨੂੰ ਆਪਣੇ ਦੀ ਪਈ ਹੈ, ਮੈਂ ਨਾ ਉਹਦਾ ਕੋਈ ਕਰੀਏ, ਪਹਿਲਾਂ ਤੂੰ ਆਪਣੇ ਲੈ ਤੁਰ, ਪਹਿਲਾਂ ਉਹਦਾ ਹੋਏ ਤੇ ਕੋਈ ਸਾਡਾ ਵੀ ਹੋਏ। ਪਹਿਲਾਂ ਉਹਦਾ ਤੇ ਸੋਚੋ, ਉਹਦਾ ਤੇ ਕਰੋ ਪਹਿਲਾਂ। ਨਹੀਂ ਮੈਂ ਭਾਈ ਇੱਕ ਬੰਦੇ ਨੂੰ ਨਾ ਪੁਰਾਣੇ ਮਹੱਲੇ ਨਹੀਂ ਆਪਣੇ ਭਾਈ ਅਕਰਮ ਹੋਰੀ ਅੱਛਾ। ਉਹਨਾਂ ਨੂੰ ਕਿਹਾ ਸੀ ਹਾਂ ਤੇ ਇਨਸ਼ਾਅੱਲਾ ਆਂਦੇ ਸੀ ਕਿ ਜਲਦੀ ਕਰਾ ਦਿਆਂਗਾ ਤੁਹਾਡਾ ਰਿਸ਼ਤਾ। ਚਲੋ ਜ਼ਰੂਰੀ ਨਹੀਂ ਅਕਰਮ ਸਹੀ, ਕੋਈ ਵੀ ਹੋਵੇ ਬੰਦਾ, ਦੂਸਰੇ ਨੂੰ ਆਖੋ। ਵੇਖੋ ਹੋਰ ਵੀ ਬੰਦਿਆਂ ਨੂੰ ਕਿਹਾ ਕਿ ਬੀਬੀ ਉਸ ਮਹੱਲੇ ਉਹਨਾਂ ਨੂੰ ਵੀ ਮੈਂ ਕਿਹਾ ਬੀਬੀ ਰਿਸ਼ਤੇ ਕਰਾਉਂਦੀ ਅੱਜ ਕੱਲ੍ਹ ਰਿਸ਼ਤੇ ਕਰਾਉਣ ਵਾਲੇ ਬੜੇ, ਆਪਣਾ ਫੀਸ ਦਿਓ ਉਹਨਾਂ ਨੂੰ, ਤੇ ਜਿਵੇਂ ਦਾ ਕੁੜੀ ਹੋਵੇ ਵਿਆਹ ਕਰਦੇ, ਜਿਵੇਂ ਦਾ ਮੁੰਡਾ ਹੋਵੇ ਵਿਆਹ ਕਰਦਾ, ਉਹਨਾਂ ਦੇ ਆਪਣੀ ਫੀਸ ਨਾਲ ਗਰਜ ਹੁੰਦੀ ਏ। ਜੇ ਤੁਸੀਂ ਕਹੋ ਤੇ ਮੈਂ ਫੋਨ ਕਰਕੇ ਪੁੱਛਾਂ ਸੋ ਭਾਈ ਅਕਰਮ ਪੁੱਛ ਲਓ ਉਹਨਾਂ ਨੂੰ, ਫੀਸ ਦੀ ਗੱਲ ਕਰੋ ਤੇ ਪੁੱਲ ਬੰਦੇ ਉਹਨੇ ਆਪੇ ਪੁੱਲ ਬੰਨਦੇ ਨੇ ਵੱਡੇ ਵੱਡੇ, ਕਿ ਇਹਨਾਂ ਦਾ ਮੁੰਡਾ ਇੰਜ ਤੇ ਇਹਨਾਂ ਦਾ ਕਾਰੋਬਾਰ ਇੰਜ ਤੇ ਇਹਨਾਂ ਦੀ ਜ਼ਮੀਨ ਇੰਜ, ਜਿਨ੍ਹਾਂ ਵਿੱਚੋਂ ਭਾਈ ਫੀਸ ਲੈਣੀ ਹੁੰਦੀ ਨਾ ਰਿਸ਼ਤੇ ਕਰਾਉਣ ਵਾਲਿਆਂ ਨੇ, ਹਾਂਜੀ ਹਾਂਜੀ ਉਹ ਆਪੇ ਵੀ ਸਭ ਕੁਝ ਕਰਦੇ ਨੇ। ਹਾਂਜੀ ਬਿਲਕੁਲ ਇੰਜੀ ਗੱਲ ਹੈ ਜੀ, ਕੋਈ ਸ਼ੱਕ ਨਹੀਂ। ਹਾਂ ਤੇ ਉਹਨੂੰ ਜੋ ਉਹਦੀ ਫੀਸ ਉਹਦੇ ਨਾਲ ਕੋਈ 200,000 ਵਾਧਾ ਲਾ ਲੈਂਦੇ ਨਾ। ਠੀਕ ਹੈ। ਹਾਂ ਨਾਲ ਜੁੱਤੀ ਕੱਪੜਾ ਜੇ ਕੋਈ ਪੱਗ ਸ਼ੱਗ ਜੋ ਕੁਝ ਹੁੰਦੀ ਏ, ਠੀਕ ਹੈ। ਤੇ ਉਹ ਭਾਈ ਆਪੇ ਉਹਨਾਂ ਅੱਲਾ ਦੀ ਮਿਹਰਬਾਨੀ ਨਾਲ, ਉਹਨਾਂ ਦੀਆਂ ਨਜ਼ਰਾਂ ਬਥੇਰੇ ਰਿਸ਼ਤੇ ਹੁੰਦੇ ਨੇ। ਭਾਜੀ ਮੇਰਾ ਕੰਮ ਉਹਨਾਂ ਨੂੰ ਇੱਥੇ ਬੁਲਾਣਾ। ਚਲੋ ਬੁਲਾ ਲਓ। ਅਗਲੀ ਗੱਲ ਤੈਅ ਕਰ ਲਓ ਤੁਸੀਂ ਉਹਨਾਂ ਨਾਲ, ਠੀਕ ਹੈ ਕਿ ਨਹੀਂ? ਚਲੋ ਪੁੱਛ ਲੈਣਾ ਕੀ ਉਹਨਾਂ ਦਾ ਹਿਸਾਬ ਕਿਤਾਬ ਹੈ, ਤੇ ਫਿਰ ਅੱਲਾ ਖੈਰ ਰੱਖੇ ਤੇ ਉਹਨਾਂ ਨੂੰ ਨਾਰਾਜ਼ ਨਹੀਂ ਹੋਣ ਦਿੰਦੇ। ਠੀਕ ਗੱਲ ਹੈ, ਠੀਕ। ਬੁਲਾਓ ਉਹਨਾਂ ਨੂੰ ਜੀ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਜੀ ਭਾਈ ਅਕਰਮ ਕੀ ਹਾਲ ਹੈ? ਸਿਹਤ ਵੀ ਠੀਕ ਹੈ? ਬੱਚੇ ਠੀਕ ਨੇ? ਅੱਲਾ ਦੀ ਰਹਿਮਤ ਜੀ। ਭਾਜੀ ਉਹ ਤੁਹਾਨੂੰ ਆਪਣੇ ਵੱਡੇ ਭਾਈ ਵੱਲੋਂ ਦੱਸਿਆ ਸੀ ਨਾ? ਹਾਂਜੀ ਹਾਂਜੀ, ਜਿਹੜੇ ਬਿਮਾਰ ਰਹਿੰਦੇ ਨੇ। ਉਹ ਨਹੀਂ ਨਹੀਂ ਭਾਜੀ, ਉਹ ਸ਼ਕਲੋਂ ਇੰਜ ਲੱਗਦੇ ਨੇ ਬਿਮਾਰ ਸ਼ਿਮਾਰ ਕੋਈ ਨਹੀਂ। ਜਵਾਨ ਸਿੱਧਾ ਜਵਾਨ ਮੁੰਡਾ ਸੋਹਣਾ ਗੱਭਰੂ ਜਨਾਬ। ਤੇ ਗੱਲ ਇੰਜ ਕਿ ਤੁਸੀਂ 2 ਮਿੰਟ ਟਾਈਮ ਤੇ ਕੱਢੋ, ਭਾਈ ਮੇਰਾ ਦੂਜਾ ਵੀ ਆਏ ਆ। ਚਲੋ ਮੈਂ ਆਇਆ ਜੇ, ਫਿਰ ਠਹਿਰ ਕੇ। ਆ ਜਾਓ ਭਾਜੀ, ਬੜੀ ਮਿਹਰਬਾਨੀ। ਲੋ ਜੀ ਬਾਬਾ, ਗੱਲ ਬਣ ਗਈ ਜੇ। ਆ ਚਲੋ ਇਹਨਾਂ ਨੂੰ ਵੀ ਹੋਰ ਵੀ ਕੋਈ ਇੱਕ ਦੋ ਜਿਹੜੇ ਕੋਈ ਹੈ ਕਰਾਉਂਦੇ ਕਰੂਦੇ ਨੇ। ਉਹ ਇਹਦੇ ਕੋਲ ਹੀ ਬੜੇ ਰਿਸ਼ਤੇ ਜੇ, MA BA ਪਾਸ ਕੁੜੀਆਂ, ਬਲਕਿ ਅਗਲੇ ਦਿਨ ਮੈਨੂੰ ਦੱਸਣ ਡਿਆ ਸੀ MBBS ਡਾਕਟਰ ਦੇ ਕੁੜੀ ਕੋਈ ਵਜ਼ੀਰਾਬਾਦ ਦੀ, ਕਹਿੰਦੇ ਉਹ ਵੀ ਰਿਸ਼ਤਾ ਹੈ ਵੇ। ਅੱਛਾ ਅੱਛਾ। ਆਹੋ ਚਲੋ ਜਿੱਥੇ ਮੁਕੱਦਰਾਂ ਜੋ ਹੈ, ਜਿੱਥੇ ਦਾਣਾ ਪਾਣੀ ਆਇਆ। ਹਾਂਜੀ ਹਾਂਜੀ ਹਾਂਜੀ। ਉਂਝ ਜਿਹੜੇ ਰਿਸ਼ਤੇ ਕਰਾਉਣ ਵਾਲੇ ਨੇ ਤੁਹਾਨੂੰ ਦੱਸਿਆ ਨਾ, ਆਪੇ ਪੁੱਲ ਬੰਨ ਦਿੰਦੇ ਨੇ। ਇੰਜੀ ਗੱਲ ਹੈ, ਇੰਜੀ ਗੱਲ ਹੈ। ਹਾਂ ਹੁਣ ਆ ਜਾਂਦਾ ਨਾ ਤੇ ਉਹਦਾ ਤੈਮਾ ਲਾ ਛੱਡਦੇ ਨੇ ਜੀ, ਕੋਈ ਸ਼ੱਕ ਨਹੀਂ। ਹਾਂਜੀ ਹਾਂਜੀ। ਅਸਲਾਮ ਵਾਲੇਕੁਮ ਜੀ। ਅੱਲਾ ਜੀ, ਲੋ ਭਾਜੀ। ਆ ਗੂੰਗੀ ਮੋਟਰਸਾਈਕਲ ਰੱਖੀ, ਗੂੰਗੀ। ਅੱਛਾ ਜੀ, ਹਾਂ। ਇਹ ਆ ਗਈਆਂ ਨੇ। ਹੋਰ ਸੁਣਾਓ, ਸਭ ਖੈਰਾਂ ਨੇ? ਠੀਕ ਹੋ? ਆਓ ਭਾਈ। ਉੱਠੋ ਭਾਜੀ, ਉੱਠੋ ਜਰਾ, ਸ਼ੇਰ ਹੋ ਸ਼ੇਰ। ਅਸਲਾਮ ਵਾਲੇਕੁਮ। ਬਸ ਕੀ ਹਾਲ ਹੈ? ਠੀਕ ਹੋ? ਧਿਆਨ ਨਾਲ ਘੁੱਟ ਕੇ। ਅਸਲਾਮ ਵਾਲੇਕੁਮ ਭਾਈ ਜਾਨ। ਆ ਜੀ ਭਾਜੀ ਸਾਡਾ ਜੀ ਕੀ ਹਾਲ? ਠੀਕ ਹੋ? ਹਾਂਜੀ ਬੈਠੋ ਬੈਠੋ। ਆਜੋ। ਇੱਧਰ ਆਓ ਜੀ। ਕੀ ਗੱਲ ਭਾਈ ਜੀ ਇਹਨਾਂ ਨੂੰ? ਕੋਈ ਨਹੀਂ, ਉਹ ਰਿਸ਼ਤੇ ਦੀ ਖੁਸ਼ੀ ਕਮਣ ਦੇ ਨੇ। ਅੱਛਾ ਅੱਛਾ, ਚਲੋ। ਹਾਂਜੀ ਇਹ ਮੁੰਡੇ ਨੂੰ ਵਹਾਣਾ ਸੀ ਹਾਂਜੀ। ਤੇ ਕਿ ਡਾਕਟਰ ਨੂੰ ਵਹਾਓ ਨਾ, ਤੁਸੀਂ ਮੈਨੂੰ ਬੁਲਾ ਲਿਆ ਭਾਈ। ਨਹੀਂ ਨਹੀਂ, ਉਹ ਤੁਸੀਂ ਸਮਝ ਬੈਠੇ ਹੋ ਨਾ, ਹੂੰ। ਉਹ ਗੱਲ ਹਜੇ ਤੱਕ ਵਿਆਹ ਨਾ ਹੋਣ ਦੀ ਵਜ੍ਹਾ ਤੋਂ ਵੇ। ਮੁੰਡਾ ਆਇਆ ਵੇ। ਹਾਂ ਹਾਂਜੀ ਚਲੋ ਠੀਕ ਹੈ, ਉਹ ਤੇ ਗੱਲ ਕੋਈ ਨਹੀਂ, ਲੇਕਿਨ ਫੀਸ ਮੈਂ ਲੈਣਾ ਭਾਜੀ। ਫੀਸ ਦੀ ਟੈਨਸ਼ਨ ਜਿਹੜੀ ਹੈ ਨਾ, ਹਾਂਜੀ ਉਹ ਕੋਈ ਨਹੀਂ। ਠੀਕ ਹੈ। ਰਿਸ਼ਤਾ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ ਹੈ। ਦੇਖੋ ਜੀ, 5 ਸੂਟ 1 ਲੱਖ ਰੁਪਈਆ ਲਾਂਗਾ ਤੁਹਾਡੇ ਕੋਲੋਂ। ਪੈਸੇ ਮੈਂ ਲੱਖ ਰੁਪਈਆ ਹੀ ਲੈਣਾ। 5 ਸੂਟ ਤੇ 3 ਤੋਲੇ ਦੀ ਅੰਗੂਠੀ। ਮੈਂ ਪਿਆਨਾ 5 ਸੂਟ, 3 ਤੋਲੇ ਦੀ ਅੰਗੂਠੀ, ਹਾਂਜੀ। ਮਲਤਾਨੀ ਖੁੱਸਾ, ਪੱਗ, ਮਠਿਆਈ ਹੋ ਜਾਏ, 20 ਕਿਲੋ,
ਲੱਖ ਰੁਪਇਆ ਫੀਸ ਵੀ ਇਹ ਚੌਧਰੀਆਂ ਵਾਲੀ ਗੱਲ ਕੀ ਸਭ ਕੁਝ ਤੁਹਾਨੂੰ ਦੇਾਂਗੇ, ਸਿਰਫ ਰਿਸ਼ਤਾ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ। ਉਹ ਕਿ ਮਰਜ਼ੀ ਤਾਂ ਤੁਹਾਡੀ ਦਾ ਹੋਏਗਾ, ਕੋਈ ਘਬਰਾਓ ਨਾ। ਮੈਂ ਜਰਾ ਨਮਾਜ਼ ਪੜਾਵਾਂ, ਜੀ ਠੀਕ ਹੈ ਨਾ? ਇੱਥੇ ਮੱਛਰ ਲੜਨ ਡਿਆ, ਕੁਰਸੀਆਂ ਉਧਰ ਕਰੋ, ਉਧਰ ਕਰ ਲੈਨੇ ਨਮਾਜ਼ ਹਾਂ, ਪੜ੍ਹੋ। ਜਲਦੀ ਕਰੋ ਤਾਂ। ਖੁਸ਼ੀ ਵਾਲੀ ਗੱਲ ਹੈ, ਤੇਰਾ ਰਿਸ਼ਤਾ ਹੋ ਚੱਲਿਆ ਹੈ। ਅੱਛਾ ਜੀ, ਕੀ ਬਾਤ ਹੈ, ਕੀ ਬਾਤ। ਕਿਉਂ ਭਾਜੀ? ਮਿਹਨਤ ਤੇ ਬੜੇ ਕੀਤੀ ਹੈ ਨਾ। अस्सलाम वालेकुम। ਬਿਸਮਿਲ੍ਲਾ ਬਿਸਮਿਲ੍ਲਾ, ਵਾਲੇਕਮ ਸਲਾਮ। ਹਾਂਜੀ ਚੋਈ ਸਾਹਿਬ ਨਮਾਜ਼ ਨਮੂਜ਼ ਪੜਿਆ ਕਰੋ, ਅੱਲਾ ਨੂੰ ਯਾਦ ਕਰਿਆ ਕਰੋ, ਠੀਕ ਹੈ ਨਾ ਜੀ? ਜੀ ਜੀ ਜੀ। ਨਮਾਜ਼ ਪੜ੍ਹੀ ਦੇ ਪ੍ਰਾਹੁਣੇ ਹੋਣੇ ਸਨ, ਤਾਂ ਕਿ ਉਹਨਾਂ ਮਸਲਾ ਟੋਟੋ ਆਖਰ ਡੇਰਾ ਖਾਲੀ ਪਿਆ ਹੈ। ਨਹੀਂ ਨਹੀਂ ਨਹੀਂ, ਡੇਰਾ ਖਾਲੀ ਕਿਹੜਾ ਕੋਈ ਉੱਥੇ। ਉਹ ਨਮਾਜ਼ ਪੜ੍ਹੀ ਦੀ ਹੈ। ਲੋਈ ਦੁਆ ਕੀਤੀ ਹੈ ਤੁਹਾਡੇ ਹੱਕ ਅੰਦਰ ਕਿ ਅੱਲਾ ਇਹਨਾਂ ਦੀ ਜੋੜੀ ਰਲਾ ਦੇ, ਠੀਕ ਹੈ ਨਾ ਜੀ? ਆਮੀਨ। ਤੇ ਵੇਖੋ ਜਿਹੜਾ ਵਾਅਦਾ ਤੁਸੀਂ ਕੀਤਾ ਨਾ, ਉਹ ਵਾਅਦੇ ਤੋਂ ਮੈਂ ਮੁਕਰਨ ਨਹੀਂ ਜੇ ਦੇਣਾ। ਨਹੀਂ ਨਹੀਂ ਭਾਜੀ, ਉਹ ਪਹਿਲਾਂ ਜਾਂਦੇ ਪਹਿਲਾਂ ਕਰ ਲੈਣਾ। ਯਾਰੇ ਨੂੰ ਫੋਨ ਕਰ ਦੋ, ਮੇਰੀ ਅੰਗੂਠੀ ਆਪਣਾ ਉਂਗਲ ਦਾ ਨਾਪ ਲੈ ਤੁਸੀਂ ਨਾਪ ਦਿਓ ਤੇ ਭਾਜੀ ਹੋ ਜਾਏਗਾ। ਹਾਂ ਨਹੀਂ ਨਹੀਂ ਭਾਜੀ, ਦੀ ਉਂਗਲ ਦਿਓ, ਮੈਂ ਨਾਪ ਲਿਆ ਆਨਾ। ਕਿੱਦਾਂ ਤੁਹਾਨੂੰ ਸਾਡੇ ਤੇ ਯਕੀਨ ਹੀ ਕੋਈ ਨਹੀਂ। ਇੱਥੇ ਜਿਹੜਾ ਦਰਜੀ ਹੈ, ਦਰਜੀ ਹਾਂ। ਕੱਪੜੇ ਕਿਹਦੇ ਕੋ ਮੇਰੇ ਸਵਾਣੇ ਚ? ਜਿਹਦੇ ਕੋਲ ਤੁਸੀਂ ਕਹੋਗੇ ਨਾ, ਉਹਦੇ ਕੋਲ ਸਵਾ ਦੇਣਾ, ਜਿਵੇਂ ਦੇ ਕਹੋਗੇ ਇੰਦੇ ਸਵਾ ਦੇਵਾਂਗੇ। ਦੇਖੋ ਬ੍ਰਾਂਡਡ ਕੱਪੜੇ ਹੁੰਦੇ ਨੇ ਮੇਰੇ ਤੇ, ਪੈਂਟ ਕੋਟ ਹੋਣਗੇ 3, ਠੀਕ ਹੈ ਨਾ? ਤੁਸੀਂ ਭਾਜੀ ਸਾਨੂੰ ਆਪਣੇ ਦਰਜੀ ਦਾ ਦੱਸਿਆ ਜੇ ਕੋਈ ਸਵਾਉਂਦੇ ਹੋ, ਠੀਕ ਹੈ, ਅਸੀਂ ਕੱਪੜਾ ਲੈ ਕੇ ਉੱਥੇ ਭੇਜ ਦਿਆਂਗੇ। ਓਕੇ। ਭਾਈ ਜਨੇਦ ਜਮਸ਼ੇਦ ਕੋਲੋਂ ਸਵਾ ਦੇਵਾਂਗੇ, ਜਿਵੇਂ ਕਹੋਗੇ, ਬਸ ਸਾਡਾ ਤੁਸੀਂ ਕੰਮ ਕਰੋ ਸਹੀ। अस्सलाम वालेकुम जनाब। ਭਾਜੀ ਕੀ ਹਾਲ ਹੈ? ਲਓ ਮੈਂ ਇਹਨਾਂ ਨੂੰ अस्सलाम वालेकुम। ਫੋਨ ਕੀਤਾ ਹੀ ਸੀ, ਕਿੰਨੀ ਉਮਰ ਜੇ ਵੇਖ ਲਓ। हाँ ना जी, फोन कीता ही है ते ਅਸੀਂ ਆ ਗਏ ਆ ਜਨਾਬ। ਬੜੀ ਉਮਰ ਹੀ अस्सलाम वालेकुम ਜੀ। ਵਾਲੇਕਮ ਸਲਾਮ। ਆਓ ਜੀ ਬੈਠੋ ਭਾਜੀ, ਆਓ। बिस्मिल्लाह जी, ਬਿਸਮਿਲ੍ਲਾ ਜੀ, ਬਿਸਮਿਲ੍ਲਾ। ਯਾਰ ਮਿਲੋ ਮਿਲੋ ਮਿਲੋ। माशाल्लाह माशाल्लाह जी। ਉਹਨੂੰ ਕੋਟ ਓਏ ਕੇ ਤੇਰੇ ਮਿਲੀ ਸੋਹਰੇ ਤਾਂ ਆ ਗਏ, ਮੁੰਡੇ ਸੋਹਰੇ ਨੂੰ। ਅੱਛਾ, ਹੋਰ ਸੁਣਾਓ, ਸਭ ਖੈਰਾਂ ਨੇ? ਠੀਕ ਹੋ? शुक्र है अल्हम्दुलिल्लाह। ਸਫਰ ਠੀਕ ਰਿਹਾ ਹੈ? अल्हम्दुलिल्लाह, शुक्र है। ਕੀ ਖਾਣਾ ਪੀਣਾ ਹੈ? ਕੀ ਪਿਆ ਜੀ? ਦੱਸੋ ਤੁਸੀਂ। ਸਾਰਾ ਕੁਝ ਉਂਝ ਹੀ ਪਿਆ ਓ ਭਾਜੀ। ਯਾਰ ਖਾ ਪੀ ਬਾਅਦ ਚ ਲਾਂਗੇ, ਪਹਿਲਾਂ ਸਾਨੂੰ ਉਹ ਮੁੰਡਾ ਤੇ ਵਹਾਓ ਨਾ। ਉਹ ਮੁੰਡਾ ਵੀ ਵਹਾ ਦਿੰਦੇ ਆ, ਵੇਖੋ ਨਸੀਬਾਂ ਦੀ ਗੱਲ ਹੁੰਦੀ ਹੈ ਕਿ ਨਹੀਂ? ਹਾਂਜੀ ਜਿੱਥੇ ਗਏ ਤੇ ਧੀਆਂ ਭੈਣਾਂ ਦੇ ਹਰ ਬੰਦੇ ਨੇ ਟੋਰਨੀਆਂ ਹੁੰਦੀਆਂ, ਬਿਲਕੁਲ ਜੀ। ਲੇਕਿਨ ਵੇਖੋ ਨਾ ਜੀ, ਹਾਂਜੀ। ਜੋ ਤੁਸੀਂ ਕਰਨ ਲੱਗੇ ਹੋ ਨਾ, ਬੜੀ ਗੱਲ ਹੈ, ਬੜੀ ਗੱਲ ਹੈ। ਮੈਂ ਕਹਿੰਨਾ ਕਿ ਅੱਜ ਤੱਕ ਮੈਂ ਨਹੀਂ ਇੰਜ ਦਾ ਰਿਸ਼ਤਾ ਹੁੰਦਾ ਵੇਖਿਆ ਜੀ। ਅੱਛਾ ਜੀ। ਅੱਛਾ ਜੀ। ਇਹਨਾਂ ਨੂੰ ਸਾਰਾ ਪਤਾ ਨਾ ਸਾਡੇ ਬਾਰੇ। ਅੱਛਾ ਅੱਛਾ, ਠੀਕ ਹੈ। ਮੈਂ ਇਹਨਾਂ ਦੇ ਜੀ ਫੈਮਿਲੀ ਰਿਸ਼ਤੇ ਕਰਾਣਾ ਹੈ ਆਪਣਾ ਬਟ ਸਾਹਿਬ। ਅੱਛਾ, ਜਿੰਨੇ ਵੀ ਰਿਸ਼ਤੇ ਨੇ ਮੈਂ ਹੀ ਇਹਨਾਂ ਦੇ ਕਰਾਏ। ਅੱਲਾਹੁ ਅਕਬਰ। ਇਹਨਾਂ ਦੇ ਵਾਲਦ ਸਾਹਿਬ ਦਾ ਵੀ ਰਿਸ਼ਤਾ ਮੈਂ ਕਰਾਇਆ, ਅੱਲਾ ਜੰਨਤ ਨਸੀਬ ਕਰੇ। ਆਮੀਨ। ਉਸ ਤੋਂ ਬਾਅਦ ਇਹਨਾਂ ਦੇ ਚਾਚਾ ਜੀ ਦਾ ਰਿਸ਼ਤਾ ਮੈਂ ਕਰਾਇਆ। ਅੱਛਾ, ਹਾਂਜੀ, ਅੱਲਾ ਉਹਨਾਂ ਨੂੰ ਵੀ ਜੰਨਤ ਨਸੀਬ ਕਰੇ। ਇਹਨਾਂ ਦੇ ਤਾਏ ਦਾ ਰਿਸ਼ਤਾ ਮੈਂ ਕਰਾਇਆ, ਅੱਲਾ ਉਹਨੂੰ ਵੀ ਜੰਨਤ ਨਸੀਬ ਕਰੇ। ਤੋਂ ਇਹਨਾਂ ਦੇ ਵੀ ਰਿਸ਼ਤੇ ਮੈਂ ਹੀ ਕਰਾਏ ਜੀ। ਹਾਂ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਅੱਲਾ ਇਹਨਾਂ ਦੀ ਜ਼ਿੰਦਗੀ ਨਸੀਬ ਕਰੇ ਜੀ। ਅੱਲਾ ਇਹਨਾਂ ਦੀ ਜ਼ਿੰਦਗੀ ਕਰੇ। ਇਹ ਸਾਡੇ ਵੀ ਲਿਖ ਲਓ। ਹਾਂਜੀ, ਸਾਡੇ ਵੀ। ਤੁਹਾਡੇ ਵੀ ਮੈਂ ਹੀ ਕਰਾਏ, ਤੁਹਾਨੂੰ ਕੀ ਪਤਾ? ਮੈਨੂੰ ਨਹੀਂ ਪਤਾ ਭਲਾ। ਉਹਦਾ ਹੁਣ ਬਸ ਤੁਸੀਂ ਬੇਫਿਕਰ ਹੋ ਜਾਓ, ਉਹਦਾ ਰਿਸ਼ਤਾ ਸਮਝੋ ਹੋ ਗਿਆ। ਉਹ ਆ ਜ਼ਿੰਦਾਬਾਦ। ਮੁੰਡੇ ਆ ਗਏ ਨਾ ਜੀ, ਇਹ ਰਿਸ਼ਤਾ ਹੀ ਵੇਖਣ ਆਏ ਨੇ। ਠੀਕ ਗੱਲ ਹੈ, ਠੀਕ। ਵਹਾਓ ਤੁਸੀਂ ਸਾਨੂੰ। ਵਹਾ ਦਿੰਨੇ ਆ ਯਕਦਮ, ਪਤਾ ਕੀ ਉਹ ਫਿਰ ਇੰਜ ਦੱਸ ਦਈਏ ਤੇ ਫਿਰ ਉਹ ਨਜ਼ਰ ਲੱਗ ਜਾਂਦੀ। ਹਾਂਜੀ ਹਾਂਜੀ ਹਾਂਜੀ। ਅਸੀਂ ਫੋਨ ਕਰਨਾ ਘਰ ਨਾ WhatsApp ਤੇ ਵੀਡੀਓ ਕਾਲ ਵਹਾਣੀ ਹੈ, ਬੜੇ ਸਾਰੇ ਪਰੇਸ਼ਾਨ ਬੈਠੇ ਆ। ਨਹੀਂ ਕਿਉਂ ਨਹੀਂ ਤੁਸੀਂ ਵੀਡੀਓ ਕਾਲ ਕਰੋ, ਮੈਂ ਮੁੰਡੇ ਨੂੰ ਬੁਲਾ ਲੈਣਾ। ਬੁਲਾਓ ਮੁੰਡੇ ਨੂੰ ਤੁਸੀਂ। ਹਾਂਜੀ, ਆ ਗੱਲ ਸੁਣੋ। ਉਹ ਵੇਖਾਂਗੇ ਤੇ ਕਾਲ ਕਰਾਂਗੇ ਨਾ ਜੀ। ਹਾਂਜੀ ਨਾਸਰ ਸਾਹਿਬ, ਹਾਂਜੀ। ਇੱਧਰ ਆਓ ਸਰ। ਇਹ ਤੂੰ ਕੋਲੇ ਬੁਲਾਣਾ? ਇੱਧਰ ਆਓ, ਇੱਧਰ ਛੱਡ ਦਿਓ ਤੁਸੀਂ, ਛੱਡ ਦਿਓ। ਨਹੀਂ ਨਹੀਂ, ਮੈਂ ਕਿਹਾ ਓਏ ਉੱਥੇ ਬਹਿ ਜਾਓ ਤੁਸੀਂ। ਬਹਿ ਜਾਓ। ਹੋਰ ਸੁਣਾਓ, ਸਭ ਕਹਿ ਰਹਾ? ਕਰੰਟ ਲੱਗੀ ਭਾਈ ਇਹਨਾਂ ਨੂੰ? ਨਹੀਂ ਬਾ ਚਾਹ ਚੜੇ ਜੀ ਇਹਨੂੰ। ਕਰੰਟ ਕਾਦੀ ਲੱਗਣੀ? ਇਹ ਆਪਣਾ ਭਾਈ ਨੇ ਜਿਨ੍ਹਾਂ ਦਾ ਰਿਸ਼ਤਾ ਕਰਨਾ। ਉਹ ਭਾਜੀ, ਹਾਂਜੀ ਇਹ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਸਾਰਾ ਕੰਮ ਹੀ ਸਾਡਾ ਇਹ ਕਰਦੇ, ਸਾਨੂੰ ਫਿਕਰ ਹੀ ਕੋਈ ਨਹੀਂ। ਹਾਂਜੀ। ਵਾਈ ਬੀਜੀ ਦਾ ਸਾਰਾ ਕਣਕ ਮੁੰਜੀ ਸਾਰਾ ਕੰਮ ਇਹ ਹੀ ਕਰਦੇ ਨੇ। ਸਾਰਾ ਦਿਨ ਪੈਲੀਆਂ ਚ, ਰਾਤ ਨੂੰ ਵੀ ਪੈਲੀਆਂ ਚ, ਬੋਲਾਂ ਦੇ ਸੌਣਾ, ਸਾਰਾ ਕੰਮ ਇਹ ਕਰਦੇ। ਮਿਹਨਤੀ ਨੇ, ਮਿਹਨਤੀ। ਸਾਂਭ ਹੱਥੋਂ ਰਹਿ ਗਏ ਨੇ, ਸਾਂਭ ਹੱਥੋਂ। ਵੇਖੋ ਨਾ ਇਹਨਾਂ ਦੇ ਵਿਆਹ ਹੋਏ ਨੇ, ਕਿਵੇਂ ਸੂਤਰੇ ਨੇ। ਕਿਆ ਕਹਿ ਉਹ ਹੈਗੇ ਨੇ ਵੱਡੇ ਭਾਈ ਇਹਨਾਂ ਦੇ। ਹੈ ਨਾ, ਮਾਸ਼ਾਅੱਲਾ ਇਹਨਾਂ ਤੋਂ ਵੀ ਵੱਡੇ ਨੇ? ਹਾਂਜੀ ਇਹਨਾਂ ਦੇ ਵੱਡੇ ਭਾਈ ਨੇ। ਅੱਛਾ। ਤੋ ਉਹ ਹੁਣ ਮੈਂ ਕਿਹਾ ਇਹਨਾਂ ਨੂੰ ਯਾਦ ਨਹੀਂ ਰਿਹਾ ਪਹਿਲਾਂ ਵਿਆਹ ਕਰਾਣਾ ਉਹਦਾ। ਕਿਉਂ ਨੂੰ ਯਾਦ ਨਹੀਂ ਸੀ ਰਿਹਾ? ਇਹਨਾਂ ਨੂੰ ਯਾਦ ਨਹੀਂ, ਉਹ ਤੇ ਪੈਲੀਆਂ 'ਚ ਹੀ ਰਹਿੰਦੇ ਹਨ ਨਾ। ਆ ਘਰ ਹੁਣ ਹੀ ਆਣ ਲੱਗੇ ਨੇ ਜੀ, ਪਹਿਲਾਂ ਤੇ ਘਰ ਦੇ ਨਹੀਂ ਸੀ ਪਤਾ ਇਹਨਾਂ ਨੂੰ। ਉਹੀ ਗੱਲ, ਸਾਰੀ ਉਮਰ ਖੇਤਾਂ 'ਚ ਹੀ ਕੱਢ ਛੜੀ ਹੈ। ਹਾਂਜੀ ਹਾਂਜੀ ਹਾਂਜੀ। ਸਾਰੀ ਉਮਰ ਖੇਤਾਂ 'ਚ ਕੋਈ ਸਿੱਧਾ ਜਿਹਾ ਬੰਦਾ ਜੀ। ਸ਼ਰੀਫ ਆਦਮੀ। ਜ਼ਮੀਨ ਬਹੁਤ ਆਉਂਦੀ ਹੈ, ਬੜੀ ਆਉਂਦੀ ਜ਼ਮੀਨ। ਅੱਛਾ ਜੀ। ਕਮ ਸੇ ਕਮ ਮੇਰਾ ਖਿਆਲ ਹੈ ਕੋਈ
200 ਕਿੱਲੇ ਨੂੰ ਤਿੰਨ ਥਾਂ ਕਰੋ ਕਿੰਨੇ ਹੁੰਦੇ 70 71 ਕਿੱਲੇ ਹੋ ਗਏ। ਹਾਂ ਇਹਨੇ 72 ਨਹੀਂ ਇਹਨੇ ਹੁੰਦੇ ਜੀ ਹਾਂਜੀ, ਹਾਂਜੀ। 200 ਕਿੱਲਾ ਜੋ ਇਹ ਤਿੰਨ ਭਾਈ ਆ। ਤਿੰਨ ਭਾਈ 200 ਪੈਲੀ ਆ। ਕੀ ਬਾਤ ਹੈ ਜੀ। ਇਹ ਵੱਡੇ ਨੇ ਜੀ ਇਹਨਾਂ ਤੋਂ ਹਾਂਜੀ। ਤੇ ਆਂਦੇ ਜੀ ਕੋਈ ਕੁੜੀ ਸੋਹਣੀ ਹੋਵੇ ਪੜ੍ਹੀ ਲਿਖੀ ਹੋਵੇ। ਹਾਂਜੀ ਦੇਖਿਆ ਤੁਸੀਂ ਸਾਡੇ ਕੀ ਕਰਦੇ ਮੈਨੂੰ ਪਤਾ ਤੁਹਾਡਾ ਫੈਮਿਲੀ ਦਾ ਤੇ ਪਤਾ ਮੈਨੂੰ ਤੇ ਮੈਂ ਕਿਹਾ ਚਲੋ ਚੌਧਰੀਆਂ ਦੇ ਘਰ ਜਾਏਗੀ ਅੱਲਾ ਖੈਰ ਕਰ ਦੇਗਾ ਹੈ ਕਿ ਨਹੀਂ। ਹਾਂਜੀ ਇਹ ਅੱਲਾ ਨੇ ਜੋੜੀਆਂ ਰਲਾਈਆਂ ਹੁੰਦੀਆਂ। ਅੱਲਾ ਨੇ ਜੋੜੀਆਂ ਰਲਾਈਆਂ ਹੁੰਦੀਆਂ। ਇਹ ਤੇ ਕੁਝ ਵੀ ਨਹੀਂ। ਮੈਂ ਤੇ ਯਕੀਨ ਕਰੋ ਇੱਕ ਬੰਦਾ ਮੰਜੀ ਤੇ ਲੈ ਕੇ ਜਾਣ ਦੇ ਅੱਛਾ ਕਹਿੰਦੇ ਪਤਾ ਨਹੀਂ ਬਚੇ ਕਿ ਨਾ ਬਚੇ ਡਾਕਟਰਾਂ ਵੀ ਜਵਾਬ ਦੇ ਦਿੱਤਾ। ਹਾਂ ਮੈਂ ਫਿਰ ਜਵਾਬ ਨਹੀਂ ਦਿੱਤਾ ਮੈਂ ਰਿਸ਼ਤਾ ਕਰਾਤਾ ਉਹਦਾ। ਯਕੀਨ ਕਰੋ ਆਦਮੀ ਇਹ ਨਿਕਾਹ ਪੜਨ ਦੀ ਦੇਰ ਹੈ 2 ਵਾਰੀ ਕਬੂਲ ਕਿਹਾ ਤੀਜੀ ਵਾਰੀ ਕਿਹਾ ਹੀ ਨਹੀਂ ਮਰ ਗਿਆ ਫੌਤ ਹੋ ਗਿਆ। ਬੜੀ ਹਿੰਮਤ ਹੈ ਭਾਈ ਤੇਰੀ ਤੇ ਭਾਈ ਜਵਾਨਾ। ਉਹ ਮੈਂ ਕਿਹਾ ਚਲੋ ਉਹਦੇ ਹੱਕ 'ਚ ਤੇ ਹੋ ਗਈ ਨਾ। ਹਾਂ ਬਿਲਕੁਲ ਕਿਉਂ ਜੀ ਜਦੋਂ 2 ਵਾਰੀ ਕਬੂਲ ਕਰ ਲਿਆ ਤੀਜੀ ਵਾਰੀ ਉਹਨੇ ਨਹੀਂ ਕਿਹਾ ਬਿਮਾਰ ਸੀ ਮਰ ਗਿਆ ਤੇ ਉਹਦੀ ਬੀਵੀ ਹੋ ਗਈ ਨਾ। ਹਾਂ ਬੇਬੀ ਨਿਕਾਹ ਚ ਆ ਗਈ ਦੌਲਤ ਸਾਰੀ ਉਹਦੀ ਟੁਰ ਗਈ ਉਹਦੇ ਨਹੀਂ ਭਾਈ ਇਕਰਮ ਹਾਂਜੀ ਵੀ ਜੋ ਸਿਆਣੇ ਬਿਆਣੇ ਬੰਦੇ ਸੋ ਜੀ ਤੀਜੀ ਵਾਰੀ ਤੁਸੀਂ ਕਹਿ ਦਿੰਦੇ ਕਬੂਲ ਹੈ। ਨਹੀਂ ਇਸ ਤਰ੍ਹਾਂ ਹੁੰਦਾ ਹੀ ਨਹੀਂ ਨਾ ਭਾਜੀ। ਜਦੋਂ ਤੁਹਾਡਾ ਨਿਕਾਹ ਹੋਣ ਡਿਆ ਸੀ ਮੈਂ ਕੋਲ ਹੀ ਸਨ ਆਹੋ ਮੈਂ ਕਿਹਾ ਸੀ ਕੋਈ ਨਹੀਂ ਤੇ ਫਿਰ ਕਿਸੇ ਦੇ ਹੱਕ ਦੇ ਵਿੱਚ ਹੱਕ ਨਹੀਂ ਮਾਰੀਦਾ ਕਿਸੇ ਦਾ। ਮਾਸ਼ਾਅੱਲਾ ਦੇਖੋ ਨਾ ਗੱਲ ਕੈਸੀ ਹੈ ਕਿ ਇਹ ਤਾਂ ਹੱਕ ਨਹੀਂ ਖਾਣਾ ਚਾਹੀਦਾ ਤੇ ਹੱਕ 'ਚ ਹੱਕ ਨਹੀਂ ਮਾਰੀਦਾ। ਹਾਂਜੀ ਜੋੜੀਆਂ ਉੱਤੇ ਬਣੀਆਂ ਹੁੰਦੀਆਂ ਬਿਲਕੁਲ। ਹਾਂ ਬਿਲਕੁਲ ਇਹ ਇਹਨਾਂ ਨੂੰ ਪਤਾ ਉੱਤੇ ਬਣਦੀਆਂ ਨੇ ਜੋੜੀਆਂ। ਉੱਤੇ ਕਿੱਥੇ ਜੀ ਉੱਤੇ ਮਸਲ ਕੇ ਸਮਾਨਾਂ ਤੇ ਜੋੜੀਆਂ ਬਣਦੀਆਂ। ਮੈਂ ਕਹੂੰ ਉਤਲੀ ਮੰਜ਼ਿਲ ਹੋ ਰਹੀ ਆ ਬੱਗੂ ਓਏ ਨਹੀਂ ਨਹੀਂ ਡਾਕਟਰ ਸਾਹਿਬ ਟੈਨਸ਼ਨ ਨਹੀਂ ਲੈਣੀ। ਤੇ ਇਹ ਮੁੰਡਾ ਜੀ ਤੁਸੀਂ ਝਾਤੀ ਮਾਰ ਲਓ ਵੇਖ ਲਓ ਉੱਠ ਕੇ ਜ਼ਰਾ ਟੁਰ ਕੇ ਵਹਾ ਯਾ ਥੋੜਾ ਜਿਹਾ। ਖੈਰ ਕਰੇ ਬੱਗੂ ਆ ਵੇਖੀ। ਸਾਰੇ ਖਿਲਰ ਜਗ੍ਹਾ ਰਹਿਣ ਦੋ ਉਹ ਖਿਲਰ ਨਹੀਂ ਉਹ ਟੁਰੇਗਾ ਭਾਜੀ। ਇਹਦੀ ਜ਼ਿੰਦਗੀ 'ਚ ਬਹੁਤ ਸਫ਼ਰ ਪਿਆ ਯਾਰ। ਅੱਛਾ ਹਾਂ ਯਕੀਨ ਕਰੋ। ਆ ਬਹਿ ਜਾਓ ਤੁਸੀਂ। ਮੈਂ ਕਿਹਾ ਪਸੰਦ ਹੈ ਨਾ ਜੀ ਬੱਗੂ। ਪਸੰਦ ਹੈ ਠੀਕ ਹੈ ਲੇਕਿਨ ਸਾਡੇ ਰਿਸ਼ਤੇ ਚ ਇਹਦੇ ਰਿਸ਼ਤੇ 'ਚ ਬੜਾ ਫਰਕ ਹੈ ਜ਼ਮੀਨ ਜ਼ਮਾਨ ਦਾ। ਉਹ ਕੋਈ ਫਰਕ ਨਹੀਂ ਕੀ ਕਰਨ ਦਾ ਯਾਰ ਇਸ਼ਰਤ ਮੈਨੂੰ ਪਤਾ ਮੈਂ ਰਿਸ਼ਤੇ ਕਰਾਏ ਨੇ ਮੈਨੂੰ ਨਹੀਂ ਪਤਾ। ਬਾਅਦ ਚ ਤੂੰ ਗਿਲਾ ਕੀਤਾ ਨਾ ਬਾਅਦ ਜ਼ਹਿਨ ਚ ਰੱਖੇ ਸੀ ਅਸੀਂ ਤੇਰੇ ਨਾਰਾਜ਼ ਹੋ ਜਾਣਾ ਯਾਰ ਜੇ ਤੁਹਾਨੂੰ ਕੋਈ ਲਾਮਾ ਆਏ ਮੈਂ ਇੱਥੇ ਆ। ਬਸ ਗੱਲ ਹੋ ਗਈ। ਨਹੀਂ ਸਾਡਾ ਲਾਮਾ ਤੋਂ ਨਾਲ ਲਾਮਾ ਨਹੀਂ ਆਏਗਾ ਜਾਇਦਾਦ ਚੋਂ ਹਿੱਸਾ ਹੀ ਆਏਗਾ ਤੁਹਾਨੂੰ। ਵਾਹ ਵਾਹ ਅੱਛਾ ਮੇਰੀ ਇੱਕ ਮਿੰਟ ਗੱਲ ਸੁਣ ਲੈ ਭਾ। ਹਾਂ ਇਹ ਇੱਕ ਵਾਰੀ ਕਬੂਲ ਕਰੇ ਜਾਂ 2 ਵਾਰੀ ਕਰੇ ਉਹ ਬਾਅਦ ਚ ਨਿਜ਼ਾਮ ਸਾਰੇ ਜਾਇਦਾਦ ਹੋ ਜਾਣ ਨਾ ਫਿਰ ਉਹ ਤੇ ਉਹਨਾਂ ਦੋਵਾਂ ਜੀਆਂ ਦੀ ਹੈ ਨਾ। ਉਹ ਤੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਦੋਵਾਂ ਦੀ। ਆਮੀਨ। ਉਹਨਾਂ ਦੇ ਹੀ ਸਹੀ ਆਉਣੀ ਹੈ। ਕਿਉਂ ਉਹਦੇ ਜੀ? ਭਾਜੀ ਜਿਹੜੀ ਸਾਡੀ ਨੀਅਤ ਹੈ ਨਾ ਜਿੰਨੀ ਕੋ ਸਾਡੇ ਭਰਾ ਨੇ ਮਿਹਨਤ ਕੀਤੀ ਏ ਯਕੀਨ ਕਰੋ ਸਾਡੇ ਦੋਵਾਂ ਭਰਾਵਾਂ ਦੀ ਨੀਅਤ ਹੈ ਕਿ ਅਸੀਂ ਆਪਣੀ ਇੱਕ 2 ਪਹਿਲੇ ਵੀ ਵੱਧ ਉਹਦੇ ਨਾਲ ਲਵਾਣੀ। ਉਹ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਬਾਤ। ਜਿੰਨੀ ਕਣਕ ਬੀਜੀ ਹੈ ਨਾ ਤੁਹਾਡੇ ਘਰ ਜਗ੍ਹਾ ਨਹੀਂ ਹੋਣੀ ਜਿੰਨੀ ਕਣਕ ਇਹਦੇ ਹਿੱਸੇ ਹੋਣੀ ਤੇ ਉਹਨਾਂ ਨੇ ਸੁੱਟਣੀ ਹੈ। ਅੱਛਾ ਜਦੋਂ ਰਿਸ਼ਤਾ ਹੋਇਆ ਨਾ ਕਨਕ ਉਦੋਂ ਹੀ ਹੋਈ ਮੈਂ ਸਾਡੀ। ਕਹਿੰਨੇ ਜਦੋਂ ਤੁਸੀਂ ਅੱਜ ਨਿਕਾਹ ਪੜਾਓ ਤੇ ਹਰ ਸ਼ਾਇਦ ਤੁਹਾਡੀ ਜਿੰਨੀ ਹਿੱਸੇ ਹੁੰਦੀ ਤੁਹਾਡੀ ਹੋਣੀ। ਇਹ ਬੰਦੇ ਜਿਹੜੇ ਨਾ ਤੁਸੀਂ ਜੋ ਵੀ ਗਵਾਹ ਇਹ ਮੈਂ ਗਵਾਹ ਰੱਖੇ ਨੇ ਤੁਹਾਡੇ ਸਾਹਮਣੇ। ਯਾਰ ਗਵਾਹ ਕੀ ਅਸੀਂ ਆਪਸ ਵਿੱਚ ਸਾਰੇ ਬੈਠੇ ਹਾਂ ਠੀਕ ਹੈ ਨਾ। ਬਾਲਦੀਪ ਇਹ ਬੰਦੇ ਨੇ ਨਾ ਵੇਲਾ ਬੜਾ ਫਰਕ ਹੈ ਕਿ ਬਾਅਦ ਚ ਨਾ ਨਾਰਾਜ਼ ਹੋਈ ਫਿਰ। ਹਾਂ ਭਾਈ ਔਰ ਜਿਵੇਂ ਭਾਜੀ ਫੈਮਿਲੀ ਡਾਕਟਰ ਹੁੰਦਾ ਨਾ ਹਾਂਜੀ ਇਹ ਵੀ ਤੁਹਾਡੇ ਰਿਸ਼ਤੇ ਕਰਾਉਣ ਵਾਲਾ ਫੈਮਿਲੀ ਮੈਂਬਰ ਹੈ। ਇਹ ਵੀ ਭਾਈ ਸਾਨੂੰ ਜਾਣਦਾ ਹੈ ਹਾਂਜੀ ਤਾਂ ਇਹਦੀ ਸਿਰ ਪੀੜ ਵਾ ਲੈਂਦਾ ਹੈ। ਯਾਰ ਮੈਂ ਕਿ ਪਿੱਛੇ ਕੋਈ ਲੈਂਦਾ ਇਹਦੀ ਸਿਰ ਪੀੜ। ਨਾਲ ਦੇ ਪਿੰਡ ਚੌਧਰੀ ਨਹੀਂ ਆ ਸਮਰਾਵਾਂ ਦੇ ਵਿੱਚ ਚੌਧਰੀ ਮੁਸ਼ਤਾਕ ਉਹਦਾ ਮੈਂ ਰਿਸ਼ਤਾ ਕਰਾਇਆ ਯਕੀਨ ਕਰ। ਅੱਛਾ ਸੁਪਰੇ 3 ਮੱਝਾਂ ਦਿੱਤੀਆਂ 3 ਮੱਝਾਂ ਉਹਨੇ ਕਿਨੂੰ ਉਹ ਰਿਸ਼ਤਾ ਕਰਾਉਣ ਦੀਆਂ 3 ਮੱਝਾਂ ਉਹਨੇ ਦਿੱਤੀਆਂ। ਉਹ ਤੇ ਘੱਟ ਸਾਡੇ ਵੱਲੋਂ ਵੀ ਨਹੀਂ। ਆ ਪਿਛਲੇ ਸਾਲ ਵਿਆਹ ਹੋਇਆ ਤੇ ਪਿਛਲੇ ਜੁਮੇ ਮੈਨੂੰ ਮਠਿਆਈ ਭੇਜੀ ਮੈਂ ਕਿਹਾ ਇਹ ਕਾਦੀ ਪੁੱਤਰ ਹੋਇਆ ਹੀ ਉਹਦੇ ਹਲ। ਮਾਸ਼ਾਅੱਲਾ ਮਾਸ਼ਾਅੱਲਾ। ਅੱਲਾ ਦੀ ਦੇਣ ਹੈ ਅੱਲਾ ਦੀ। ਅੱਛਾ ਯਾਰ ਗੱਲ ਸੁਣ ਹਾਂਜੀ 2 ਮਹੀਨੇ ਤੇ ਕੱਢ ਜਾਏਗਾ ਨਾ। ਕੌਣ ਉਹ ਕੀ ਕਰਨ ਦੇ ਭਾਜੀ ਇਹ ਮੈਂ ਸ਼ੁਰੂ ਤੋਂ ਵੇਖਣ ਡਿਆ ਇਸ ਤਰ੍ਹਾਂ ਦੇ ਕਈਆਂ ਦੀ ਸਿਹਤ ਇਸ ਤਰ੍ਹਾਂ ਦੀ ਹੁੰਦੀ ਹੈ ਨਾ। ਹਾਂ ਉਹਦੀ ਚੜ ਵੇਖਿਆ ਨਹੀਂ ਚੜਦਾ ਉਹ ਵੇਲਾ ਕਿੰਨੀ ਦੇਰ ਦਾ ਇੰਜੀ ਫਿਰਨ ਡਿਆ। ਕੋਈ ਕਹਿੰਦਾ ਜੁਮਾ ਨਹੀਂ ਕੱਢਣਾ ਉਹਨੇ ਅਗਲਾ ਜੁਮਾ ਨਹੀਂ ਕੱਢਣਾ ਵੇਲਾ ਇੰਜੀ ਫਿਰਨ ਡਿਆ ਹੀ ਉਹ। ਲਗਾਈ ਫਿਰਦਾ ਤੁਸੀਂ ਐਵੇਂ ਕਹਿੰਦੇ ਡਾਕਟਰ ਸਲੀਮ ਵੇਖਿਆ ਤੁਸੀਂ? ਹਾਂ, ਵੇਖਿਆ। ਆਪੋ ਡਾਕਟਰ ਹੀ ਤੇ ਵੇਲਾ ਮੌਤ ਦੇ ਨਾਲ ਫਿਰਨ ਡਿਆ। ਬੜੀ ਗੱਲ ਹੈ ਮਾਨ ਬੜੀ ਗੱਲ ਹੈ। ਇਹ ਬੜੀਆਂ ਮਸਾਲਾ ਦਿਹਾੜੀ ਨੇ ਯਾਰ ਮੌਤ ਅੱਲਾ ਦੇ ਹੱਥ 'ਚ ਹਾਂ ਇਹਦੇ ਚ ਕੁਛ ਜ਼ਿੰਦਗੀ ਅੱਲਾ ਦੇ ਹੱਥ 'ਚ ਦਿਲ ਕਰੇ ਚੰਗਾ ਭਲਾ ਸਿਹਤਮੰਦ ਬੰਦਾ ਵੀ ਚਲਾ ਜਾਏ ਅੱਲਾ ਕੋਲੋਂ ਦੁਆ ਕਰਨੀ ਚਾਹੀਦੀ ਕਿ ਅੱਲਾ ਤਾਲਾ ਮੌਤ ਦੇਵੇ ਤੇ ਖੈਰ ਖਰੀਅਤ ਦੀ ਦੇਵੇ ਇਹਦਾ ਮਤਾਜ ਨਾ ਕਰੇ। ਆਮੀਨ ਆਮੀਨ। ਵੀ ਸਾਡੀ ਇੱਕ ਸ਼ਰਤ ਹੈ ਮੈਂ ਨਾ 2 ਦੱਸੋ ਇਹ ਰੱਖਣਾ ਪਿਆਰ ਨਾਲ ਹੈ। ਹਾਏ ਉਹ ਜਿਵੇਂ ਤੁਹਾਡੀ ਅੰਜੀ ਸਾਡੀ ਹਾਂਜੀ ਮੈਂ ਨਾ ਕੀ ਜਾਂਦੇ ਹੋ ਫੇ
ਤੁਹਾਨੂੰ ਜ਼ਿੰਦਗੀ 'ਚ ਲਾਮਾ ਨਹੀਂ ਆਵੇਗਾ। ਲਓ ਜੀ ਸਾਡੀ ਤਰਫੋਂ ਤੇ ਫੇਰ ਮਨਜ਼ੂਰ ਜੀ। ਮਾਸ਼ਾਅੱਲਾ ਜੀ ਲੋਕ ਬੜੇ ਅੱਛੇ ਲੱਗੇ ਨੇ ਸਾਨੂੰ ਜੀ। ਤੁਹਾਨੂੰ ਪਸੰਦ ਨੇ ਜੀ? ਅੱਜ ਸਾਨੂੰ ਪਸੰਦ ਪਹਿਲੀ ਬਹਾਨਾ ਤੁਸੀਂ ਮਾਲ ਡੰਗਰ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਪੁੱਛ ਲਓ ਜੀ, ਚੌਧਰੀ ਨਾਸਰ ਨੂੰ ਮਿਲਣਾ ਹਾਏ ਤੇ ਚੌਧਰੀ ਨਾਸਰ ਤੁਹਾਨੂੰ ਪੈਲੀਆਂ 'ਚ ਹੀ ਮਿਲੇਗਾ। ਅੱਛਾ ਜੀ। ਸਾਰੀ ਜ਼ਿੰਦਗੀ ਪੈਲੀਆਂ 'ਚ ਕੱਢ ਮਿਹਨਤੀ ਆਦਮੀ, ਮਿਹਨਤੀ ਸਾਡਾ ਭਰਾ। ਜ਼ਮੀਨ ਨਾਲ ਤੈਨੂੰ ਇੰਨਾ ਪਿਆਰ ਹੈ, ਦਿਲ ਕਰੇ ਤਾਂ 8-10 ਦਿਨਾਂ ਬਾਅਦ ਜ਼ਮੀਨ 'ਚ ਚਲਾ ਜਾਏ, ਮਤਲਬ ਕਿ ਫਿਰ ਵਾਈ ਬੀਜੀ ਤੇ ਸ਼ੁਰੂ ਹੋ ਜਾਏ। ਵਿਆਹ ਤੋਂ ਬਾਅਦ ਪਹਿਲੇ ਚ ਰਹਿਣਗੇ ਕੌਣ? ਭਾਈ ਨਾਸਰ ਸਾਹਿਬ। ਨਹੀਂ 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 ਨਹੀਂ, ਵੇਖੋ ਨਾ ਘਰ ਹੋਏਗਾ ਭਾਜੀ, ਘਰ ਹੀ ਕੋਲ ਨਹੀਂ ਸੀ, ਘਰ ਵਾਲੀ ਕੋਲ ਨਹੀਂ ਸੀ, ਠੀਕ ਹੈ ਨਾ? ਤੇ ਉਹਨੇ ਘਰ ਕੀ ਲੈਣ ਆਉਣਾ? ਭਰਜਾਈਆਂ ਨੇ ਮਿਹਣੇ ਤਾਂ ਨਹੀਂ ਸੁਣਨਾ। ਹਾਂ ਬਿਲਕੁਲ, ਇਹ ਗੱਲ ਤੁਹਾਨੂੰ ਪਹਿਲਾਂ ਕਰਨੀ ਚਾਹੀਦੀ ਸੀ, ਇਹ ਗਲਤ ਕੁਝ ਸਮਝਿਆ ਨਾ। ਇਹ ਜੱਟਾਂ ਦੇ ਵਿੱਚ ਹੈ, ਪਤਾ ਕੀ ਰਾਂਝਾ ਜਿਹੜਾ ਜੱਟ ਹੀ ਨਾ, ਉਹ ਘਰੋਂ ਭਰਜਾਈਆਂ ਦੇ ਤਾਨਿਆਂ ਤੋਂ ਨਸਿਆ ਨਾ। ਸਹੀ ਤੇ ਇਹਨੇ ਚੰਗਾ ਨਹੀਂ ਕੀਤਾ, ਘਰ ਹੀ ਨਹੀਂ ਵੜਿਆ ਕਿ ਯਾਰ ਤਾਨੇ ਨਾ ਦੇਣ, ਨਾ ਮੈਂ ਕੱਲ ਨੂੰ ਰਾਂਝਾ ਬਣਾ ਨਾ ਮੰਜਲੀ ਲੈ ਕੇ ਨਿਕਲਾਂ। ਹਾਂ ਬਿਲਕੁਲ ਬਿਲਕੁਲ। ਠੀਕ ਹੈ ਕਿ ਨਹੀਂ? ਉਹ ਰਾਂਝਾ ਤੇ ਮਾਸ਼ਾਅੱਲਾ ਮਾਂਝਾ। ਹਾਏ ਹੈਲੋ ਠੀਕ ਹੈ, ਹੁਣ ਕੰਮ ਹੈ ਤੁਹਾਡਾ ਸਾਂਝਾ, ਇਸ ਗੱਲ ਦੇ ਵਿੱਚ ਨਾ ਕੋਈ ਹੁਣ ਰੌਲਾ ਨਾ ਪਾਉਣਾ। ਨਹੀਂ ਨਾ ਇਹ ਚ ਲੱਗੇਗਾ ਨਹੀਂ ਮਾਂਝਾ। ਤਾਂ ਚਲੋ ਭਾਈ ਅਕਰਮ ਸਾਹਿਬ ਹਾਂ ਪੜ੍ਹਾਈ ਵੱਲੋਂ ਤੇ ਆਹ ਗੱਲ ਕੋਈ ਨਹੀਂ ਕੀਤੀ, ਹਾਂਜੀ ਕਿਉਂਕਿ ਪੁਰਾਣੇ ਵਕਤਾਂ 'ਚ ਨਾ ਕੁੜੀਆਂ ਨੂੰ ਲੋਕੀ ਨਾ ਸਕੂਲੇ ਘੱਲਦੇ ਹੁੰਦੇ ਜੀ ਜੀ। ਤੇ ਬਾਕੀ ਉਂਝ ਤੇ ਮਾਸ਼ਾਅੱਲਾ ਸਿਆਣੀ ਮੈਂ ਕਹਿੰਦਾ ਸਮਝਦਾਰ ਪੀੜੀ ਆਉਣ ਲੈਂਦੀ ਜੀ, ਮੰਜੀ ਆਉਣ ਲੈਂਦੀ, ਫੁੱਲ ਬੂਟੇ ਪਾ ਕੇ, ਕਿਸੇ ਤੇ ਖਜੂਰਾਂ, ਕਿਸੇ ਤੇ ਨਾਂ ਲਿਖਿਆ ਹੁੰਦਾ, ਹਾਂ ਜੀ। ਅਜੇ ਵੀ ਉਹ ਕੰਮ ਕਰਦੇ ਨੇ। ਨਾਮ ਸ਼ਾਦ ਵੀ ਪੜ ਲੈਂਦੇ ਨੇ ਤੇ ਤੁਹਾਡੇ ਘਰ ਤੇ ਤੁਸੀਂ ਕਹਿੰਦੇ ਕਿ ਰਹਿਮਤ ਜਨਤਾ ਆ ਗਈਆਂ ਨੇ। ਸੁਭਾਨ ਅੱਲਾਹ। ਬਿਲਕੁਲ ਇੰਜੀ, ਮਸਲ ਕਿ ਇਹ ਜਿਹੜੀਆਂ ਚਾਦਰਾਂ ਪਾਉਂਦੇ ਨੇ ਸਰਾਣਿਆਂ ਦੇ ਉੱਤੇ ਸ਼ੇਰ ਲਿਖੇ ਹੁੰਦੇ, ਇੰਨੀ ਪੜੀ ਜੇ ਕਿ ਸ਼ੇਰ ਵੀ ਆਪ ਲਿਖਦੀ ਉਹਦੇ ਹੱਥ। ਵਾਹ ਤੇ ਫਿਰ ਤੇ ਮੇਰਾ ਮਗਨ ਪੜ੍ਹਤੇ ਨਾ ਹੋਈ ਜਿਹੜੇ ਸੋਹਣੇ ਫੁੱਲ ਪਾਉਂਦੀ ਉੱਤੇ। ਇਹ ਤੂੰ ਲੰਘ ਜਾ ਸਾਡੀ ਖੈਰ ਟਰੱਕ ਦੇ ਪਿੱਛੇ ਕਿਹਨੇ ਲਿਖਿਆ? ਇਹ ਪੈਂਟਰ ਨੇ ਲਿਖਿਆ, ਇਹ ਉਹਨੇ ਨਹੀਂ ਲਿਖਿਆ ਜਿਹਨੇ ਰਿਸ਼ਤਾ। ਮੈਂ ਇਹੋ ਗੱਲ ਕਹਿਣ ਲੱਗਾ ਸੀ ਕਿ ਉਹਨੇ ਨਹੀਂ ਲਿਖਿਆ। ਅੱਛਾ ਇਹ ਜਿਹੜੇ ਹੱਥ ਦੇ ਕੰਮ ਨੇ ਨਾ ਜੀ, ਉਹ ਸਾਰੇ ਜਾਣਦੇ। ਹਾਂ ਮੈਂ ਭਾਈਆ ਤੂੰ ਯਕੀਨ ਵੀ ਦੱਸ। ਕਰੋ, ਮੈਂ ਤੇ ਇੱਕ ਦਿਨ ਵੇਖਿਆ, ਮੈਂ ਕਿਹਾ ਯਾਰ ਅੱਜ ਕੱਲ ਤੇ ਦੌਰ ਹੀ ਨਹੀਂ, ਤੋ ਦਾਤਰੀ ਨਹੀਂ ਹੁੰਦੀ ਇੰਜ ਕਰਕੇ ਤੇ ਸਾਗ ਚੀਰਨ ਡਈਆਂ ਹੁੰਦੀਆਂ ਯਾਰ, ਉਹ ਚੀਰਨ ਡਈ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਇਸ ਤੋਂ ਜ਼ਹੀਨ ਰਿਸ਼ਤਾ ਕੀ ਹੋ ਬੜੀ ਸਕਦਾ? ਸਿਆਣੀ, ਬੜੀ ਉਦੋਂ ਦੀ ਚੁੱਕ ਪਈ ਉਹਨਾਂ ਨੂੰ, ਅੱਜ ਨਿਕਲੀ ਜੇ। ਠੀਕ ਨੇ, ਫਿੱਟ ਨੇ ਮਾਸ਼ਾਅੱਲਾ। ਚਲੋ ਸ਼ੁਕਰ ਹੈ, ਸ਼ੁਕਰ। ਭਾਈ ਅਕਰਮ ਸਾਹਿਬ ਹਾਂਜੀ ਇਹ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਨਾ ਪੈ, ਹਾਂਜੀ ਹਾਂਜੀ। ਇਹ ਪੁਰਾਣੇ ਵਕਤਾਂ ਦੀਆਂ ਕਰਦੇ ਹੋ ਪੈ। ਵੇਖੋ ਇਹ ਜਿਹੜਾ ਦੌਰ ਹੈ ਨਾ, ਪੁਰਾਣਾ ਦੌਰ ਘਰ 'ਚ ਜ਼ਿੰਦਾ ਰੱਖੋਗੇ ਤੇ ਰਹੇਗਾ। ਹਾਏ ਹਾਏ, ਇਹਨਾਂ ਨੇ ਘਰ 'ਚੋਂ ਪੁਰਾਣਾ ਦੌਰ ਨਹੀਂ ਜਾਣਦੇ। ਕਲਚਰ ਨਹੀਂ ਕੱਢਿਆ ਸੀ ਬਾਹਰ। ਅੱਜ ਕੱਲ ਛੋਟੇ ਬੱਚਿਆਂ ਨੂੰ ਉਰਦੂ ਸਿਖਾਉਂਦੇ ਨੇ, ਇੰਗਲਿਸ਼ ਸਿਖਾਉਂਦੇ ਨੇ। ਜਿਹੜੇ ਪੰਜਾਬੀ ਨਾਲ ਪਿਆਰ ਕਰਦੇ ਨੇ ਨਾ, ਉਹ ਬੱਚੇ ਨੂੰ ਪੰਜਾਬੀ ਸਿਖਾਉਣਗੇ ਭਾਵੇਂ ਜੋ ਮਰੋ। ਕਹਿੰਦੇ ਪੁੱਤਰ ਸਕੂਲ ਬੋਲ, ਇੰਗਲਿਸ਼ ਬੋਲ, ਉਰਦੂ ਬੋਲ, ਲੇਕਿਨ ਘਰ 'ਚ ਪੰਜਾਬੀ। ਇਹ ਸਾਡੇ ਪੰਜਾਬ ਦਾ ਦੌਰ ਦੀਆਂ ਕਲਚਰ, ਪੰਜਾਬ ਸਾਡੇ ਦੌਰ ਦੀਆਂ ਹੁੰਦੀਆਂ ਜਿਹੜੀਆਂ ਬੀਬੀਆਂ ਨੇ ਨਾ ਜੀ ਜੀ ਸਾਡੀਆਂ, ਹਾਂਜੀ ਉਹ ਜਿਹੜੇ ਉਹ ਦਾਤਰ ਨਾਲ ਸਾਗ ਆਂਦੇ ਹੋ ਨਾ, ਹਾਂਜੀ ਹਾਂਜੀ। ਉਹ ਨਹੀਂ ਚੀਰ ਸਕਦੀਆਂ ਕਿਉਂ ਨਹੀਂ ਚੀਰਦੀਆਂ? ਇਹਨਾਂ ਦੇ ਘਰ ਅੱਜ ਵੀ ਸਾਗ ਚੀਰਦੀਆਂ ਨੇ ਕੁੜੀਆਂ। ਇਹਨਾਂ ਦੇ। ਹਾਂ ਜੀ ਬਿਲਕੁਲ। ਇਹਨਾਂ ਨੇ ਕਲਚਰ ਜ਼ਿੰਦਾ ਰੱਖਿਆ ਚੌਧਰੀ ਸਾਹਿਬ। ਉਹ ਦੋ ਨੌਕਰਾਣੀਆਂ ਨੇ, ਕਹਿੰਦੇ ਨਾ ਸਾਹ ਵਹੀਦ। ਹਾਂਜੀ ਜੀ ਭਾਜੀ। ਮੈਂ ਉਹਨੂੰ ਵੀ ਵੇਖਿਆ, ਉਹ ਜਿਹੜੀ ਕੁੜੀ ਦਾ ਰਿਸ਼ਤਾ ਤੁਹਾਡੇ ਵੱਲ ਹੋਣ ਲੱਗਾ, ਇਹ ਕਮਾਈਆਂ ਦੇ ਉੱਤੇ ਹੁਣ ਉਹ ਪਾਉਂਦੀਆਂ ਨਹੀਂ, ਬੋਲੀਆਂ ਛੋਲੀਆਂ ਪਾਉਂਦੀਆਂ ਨੇ, ਉਹ ਕਹਿੰਦੇ ਫੂ ਫੂ। ਅੱਜ ਵੀ ਇਹਨਾਂ ਦੇ ਘਰ ਹੁੰਦਾ। ਉਹ ਪਾ ਲੈਂਦੀ ਏ। ਹਾਂਜੀ ਮੈਂ ਨਾ ਤੁਸੀਂ ਢੋਲ ਵਜਾਓ, ਵਹੀਦ। ਉੱਥੋਂ ਪਾਉਂਦੀ ਇੱਥੇ ਆਏਗੀ। ਹਾਂਜੀ। ਵਹੀਦ। ਤੁਸੀਂ ਕਲਚਰ ਜ਼ਿੰਦਾ ਨਹੀਂ ਰੱਖਣਾ ਚਾਹੁੰਦੇ ਇਹ ਰੱਖਣਾ ਚਾਹੁੰਦੇ ਆ, ਪਰ ਤੇ ਫਿਰ ਉਹਨੂੰ ਗੱਲ ਕਾਦੀ ਹੋਈ? ਪੁਰਾਣੇ ਕਲਚਰ ਦਾ ਇਹਨਾਂ ਗੱਲਾਂ ਦਾ ਕਿਵੇਂ ਉਹ ਪਤਾ ਹੈ? ਭਾਜੀ ਕਲਚਰ ਕਿਉਂ ਨਹੀਂ? ਤੁਸੀਂ ਹੁਣ ਵੱਡਿਆਂ ਦੀ ਗੱਲ ਹੀ ਮੰਨੀ ਹੁੰਦੀ ਤੇ ਤੁਹਾਨੂੰ ਅੱਜ ਕਲਚਰ ਦਾ ਪਤਾ ਹੁੰਦਾ। ਉਹ ਮੰਨਦੇ ਆਂਡੇ ਨੇ ਵੱਡਿਆਂ ਛੋਟਿਆਂ ਦੀ ਗੱਲ ਸਾਰੀ। ਭਾਜੀ ਕੋਈ ਗੱਲ ਨਹੀਂ, ਇਹਨਾਂ ਰਿਸ਼ਤਾ ਕਰਨ ਲੱਗੇ ਆ, ਇਹ ਕਲਚਰ ਸਾਡੇ ਵਾਲ ਵੀ ਆ ਜਾਣਾ। ਆ ਜਾਏਗਾ ਵੇਲੇ, ਤੁਹਾਡੇ ਘਰ ਵੀ ਇੰਜ ਹੀ ਸ਼ੁਰੂ ਹੋ ਇੱਥੇ ਜਾਣਾ। ਫੂਆ ਫੂ। ਹਾਂ ਦੇਖੋ ਜੀ, ਗੱਲ ਹੈ ਸਾਰੀ ਗੱਲ ਸਭ ਤੋਂ ਪਹਿਲਾਂ ਕਰਨੀ ਚਾਹੀਦੀ। ਠੀਕ ਹੈ ਆ ਸਭ ਤੋਂ ਪਹਿਲਾਂ ਗੱਲ ਤੁਹਾਡੇ ਅੱਗੇ ਖੋਲ ਛੱਡੀ। ਹਾਂ ਬੜੀ- ਤੇ ਭਾਈ ਸਾਹਿਬ, ਦੱਸੋ ਜੀ, ਜੀ ਤੁਸੀਂ ਜੀ ਦੱਸੋ। ਜੀ ਭਾਜੀ। ਹੁਣ ਸਾਡੇ ਵਕਤ ਤੋਂ ਪਹਿਲਾਂ ਹਾਂਜੀ ਹਾਂਜੀ। ਕਬਾਦ ਨੂੰ ਪੀੜਦੇ ਹੁੰਦੇ ਸਨ ਆ ਵੇਲਣੇ ਦੇ ਵਿੱਚ ਵੇਲਣ ਦੇ ਵਿੱਚ। ਤੂੰ ਆਹ ਗੱਲਾਂ ਸੁਣੀਆਂ ਨੇ ਨਾ। ਯਾਰ ਸੁਣੀਆਂ ਕਿਤੇ, ਮੈਨੂੰ ਵੀ ਪਤਾ ਨਾ। ਵੇਲਣਾ ਹੁੰਦਾ, ਉਹਦੇ ਅੱਗੇ ਗਾਟੀ ਹੁੰਦੀ, ਅੱਗੇ ਢੱਗੇ ਜੁਪੇ ਹੁੰਦੇ ਨੇ। ਮੈਨੂੰ ਨਹੀਂ ਪਤਾ ਯਾਰ। ਇਹ ਤੇ ਕੱਲ ਚੋਰ ਕਿੱਥੇ ਰਹਿਣਾ ਯਾਰ? ਤੂੰ ਕਿੱਥੇ ਰਹਿਣਾ? ਮੈਨੂੰ ਅਰੇ ਦੱਸ। ਉਹ ਸਾਡੇ ਇੱਥੇ ਸ਼ੂਗਰ ਮਿਲ ਸੀ, ਸਾਡਾ ਗੰਨਾ ਜਾਂਦਾ ਰਿਹਾ ਸਾਰਾ ਮਿਲ ਤੇ ਹੀ। ਓਏ ਆਹੋ, ਤੇ ਅਸੀਂ ਤੇ ਆਹ ਪੀਂਦੇ ਨਾ ਰਹੇ। ਵੇਲੇ ਵੇਖੇ, ਅਜੇ ਸੁਨੇ ਵੇਲੇ ਹੁੰਦੇ ਸਨ, ਰੋ ਪੀੜੀ ਜਾਨੀ, ਉਹ ਗੁੜ ਆਉਣਾ ਘਰ, ਸਮਝੇ ਹੋ? ਮੈਨੂੰ ਵੀ ਇੰਨਾ ਨਹੀਂ ਪਤਾ ਜੀ। ਉਹ ਜਿਹੜਾ ਰਿਸ਼ਤਾ ਕਰਾਉਣ ਲੱਗੇ ਨਾ ਤੁਹਾਡੇ ਵੱਲ, ਮੈਨੂੰ ਵੀ ਉਹਨੇ ਹੀ ਦੱਸਿਆ ਇੱਕ ਦਿਨ ਕਿ ਇੱਕ ਵੇਲਣਾ ਹੁੰਦਾ ਜੀ, ਉਹਦੇ ਅੱਗੇ ਵਿੱਚ ਗਾਟੀ ਹੁੰਦੀ ਹੈ, ਗਾਟੀ ਦੇ ਅੱਗੇ ਢੱਗੇ ਜੁਪੇ ਹੁੰਦੇ ਨੇ, ਤੇ ਉਹਦੇ ਵੇਲਣੇ 'ਚ ਗੰਨਾ ਦੇਈਦਾ, ਢੱਗੇ ਫਿਰਦੇ, ਵੇਲਣਾ ਘਿੜਦਾ। ਹਾਂਜੀ, ਉਹਦੇ 'ਚ ਫਿਰ ਰੋਹ ਨਿਕਲਦੀ, ਰੋਹ ਜਿਹੜੀ ਉਹ ਕੱਢ ਕੇ
ਕੜਾਹ ਚ ਪਾਉਂਦੇ ਨੇ, ਕੜਾਹ ਚ ਫਿਰ ਅੱਗੇ ਗੰਢ ਚ ਸੁੱਟਦੇ ਨੇ, ਉਹਦੇ ਵਿੱਚ ਉਹ ਖੁਰਪੀਆਂ ਦੇ ਨਾਲ ਫਿਰ ਉਹਨੂੰ ਸ਼ੱਕਰ ਬਣਾਉਣੀ ਹੋਏ ਸ਼ੱਕਰ ਬਣਾ ਲਓ, ਗੁੜ ਬਣਾਉਣਾ ਹੋਏ ਗੁੜ ਬਿਲਕੁਲ ਬਣਾ ਲਓ। ਬਿਲਕੁਲ ਇੰਜ ਹੀ ਗੱਲ ਹੈ। ਬਈ ਤੁਹਾਡੇ ਘਰ ਆ ਗਈ, ਸਮਝੋ ਰਿਸ਼ਤਾ ਇਹ ਆ ਗਿਆ ਤੇ ਪੁਰਾਣਾ ਦੌਰ ਸ਼ੁਰੂ ਹੋ ਗਿਆ ਸਭ। ਹਾਏ ਹਾਏ ਇਹਨੇ ਉਹ ਗੱਲਾਂ ਸੁਣੀਆਂ ਨੇ ਜਾਂ ਵੇਖੀਆਂ ਨੇ? ਉਹ ਕੀਤੀਆਂ ਨੇ, ਵੇਖੀਆਂ ਨੇ, ਸੁਣੀਆਂ ਨੇ। ਜ਼ਿਮੀਂਦਾਰਾਂ ਦੀ ਧੀ ਹੈ, ਪਹਿਲਾਂ ਜ਼ਿਮੀਂਦਾਰਾਂ ਦੀਆਂ ਧੀਆਂ ਜਾ ਕੇ ਉੱਥੇ ਵੇਲਣੇ ਤੇ ਗੰਨੇ ਨਹੀਂ ਛਿਲਦੀਆਂ, ਗੰਨੇ ਨਹੀਂ ਸੀ ਲਾਉਂਦੀਆਂ, ਛਿਲਦੀਆਂ। ਵੇਲਣੇ ਚਲਾਉਂਦੀਆਂ ਹਨ। ਜਲਦੀ ਹਾਂ ਹਾਂ। ਤੇ ਫਿਰ ਜ਼ਿਮੀਂਦਾਰਾਂ ਦੀ ਧੀ ਹੈ, ਤੁਸੀਂ ਜ਼ਿਮੀਂਦਾਰ ਜਾਂ 200 ਪੈਲੀ ਹੈ ਤੁਹਾਡੀ ਤਿੰਨਾਂ ਪੂਰੀ ਭਰਾਵਾਂ ਦੀ। ਵੇਲੀ ਸਾਡੀ 4 ਕਨਾਲ ਦੀ ਵੇਲੀ ਏ, ਵਾਸ਼ਰੂਮ ਨਹੀਂ ਬਾਜੀ ਨੇ ਬਣਾ ਦਿੱਤਾ। ਹਾਂ, ਪੈਲੀਆਂ ਚ ਬਿਲਕੁਲ। ਪੈਲੀਆਂ ਹਾਂਜੀ। ਕਹਿੰਦੇ ਪੁਰਾਣਾ ਦੌਰ ਪੁਰਾਣਾ ਅੱਜ ਵੀ ਜ਼ਿੰਦਾ ਰੱਖਣਾ। ਦੇਖੋ ਨਾ ਅੱਜ ਉਹਨਾਂ 4 ਕਨਾਲ ਦੇ ਵਿੱਚ ਕਨਾਲ ਕੋ ਕਮਾਦ ਲਾਇਆ, ਕਿਤੇ ਬਾਜਰਾ ਲਾਇਆ, ਕਹਿੰਦੇ ਜਿੰਨੇ ਜਾਣਾ ਉੱਥੇ ਜਾ। ਹਾਂ ਬਿਲਕੁਲ। ਕਲਚਰ ਅੱਜ ਜੇ ਤੁਸੀਂ ਕੋਈ ਬਾਹਰ ਸਮਾਨ ਲੈਣ ਜਾਓ ਮੋਟਰਸਾਈਕਲ ਯੂਜ਼ ਕਰਦੇ ਹੋ, ਲੇਕਿਨ ਜਦੋਂ ਉਹਨੇ ਆਏ ਨਾ ਮੋਟਰਸਾਈਕਲ ਖਤਮ, ਪੈਦਲ ਮਾਰਚ। ਪੈਦਲ ਪੈਦਲ ਜਾਓ। ਮਾਰ। ਮੇਰੀ ਗੱਲ ਸੁਣੋ ਅਕਰਮ ਸਾਹਿਬ ਭਾਈ ਜੀ, ਇੱਕ ਗੱਲ ਜ਼ਿਹਨ ਚ ਰੱਖਿਆ ਜੀ। ਜੀ, ਜਿਹੜਾ ਰਿਸ਼ਤਾ ਕਰਵਾਉਣ ਦੇ ਹੋ ਨਾ ਤੁਸੀਂ, ਹਾਂ ਉਹ ਕੁੜੀ ਸਾਡੀ ਅਗਰ ਇਸ ਘਰ ਚ ਆ ਜਾਂਦੀ ਏ, ਇੱਥੇ ਪੱਖੇ ਮੈਂ ਬੰਦ ਕਰਵਾ ਦੇਣੇ ਨੇ। ਓਏ ਉਹ ਬੰਦ ਕਰਾਉਣ, ਉਹਨੇ ਆਪ ਬੰਦ ਕਰਾ ਦੇਣੇ ਨੇ, ਉਹਨੇ ਬਲਬ ਬੰਦ ਕਰਾ ਦੇ, ਉਹਨੇ ਕਹਿਣਾ ਦੀਵਾ ਰੱਖੋ, ਹੱਥ ਵਾਲੇ ਪੱਖੇ ਉਹਨੇ ਆਪ ਬਣਾ ਦੇਣੇ ਨੇ ਸਾਰਿਆਂ ਨੂੰ। ਦੇਖੋ ਨਾ ਕਿੰਨੀ ਮਥਾਜੀ, ਲਾਈਟ ਚਲੀ ਜਾਏ ਤਾਂ ਅਸੀਂ ਕੱਪੜੇ ਲਾ, ਕਮੀਜ਼ ਲਾਣਾ, ਉਹਨੇ ਹਰ ਬੰਦੇ ਨੂੰ ਇੱਕ ਇੱਕ ਪੱਖਾ ਦੇਣਾ, ਪ੍ਰਾਹੁਣਿਆਂ ਲਈ ਵੀ 5-7 ਰੱਖਣੇ ਨੇ। ਅੱਛਾ ਅੱਛਾ अस्सलाम वालेकुम जी। ਸਹੀ ਸਹੀ। ਆ ਭਾਜੀ ਆ ਬੈਠੇ ਆ, ਰਿਸ਼ਤਾ ਪੇ ਵੇਨੇ ਆ, ਤੁਹਾਡੀ ਮਿਹਰਬਾਨੀ ਹੈ। ਅਸੀਂ ਥੋੜੀ ਦੇਰ ਤੱਕ ਆਏ, ਤੁਹਾਨੂੰ ਦੱਸ ਦਿਆਂਗੇ ਸਾਰਾ ਕੁਝ। ਹਾਂਜੀ 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 ਠੀਕ ਹੈ। ਯਾਰ ਹੋਰ ਨਾ ਕਿਤੇ ਹਾਮੀ ਭਰਿਓ, ਹੁਣ ਮੈਂ ਕਹਿ ਦਿੱਤਾ ਬਸ ਹੋ ਗਿਆ, ਸਮਝੋ ਰਿਸ਼ਤਾ ਹੋ ਗਿਆ, ਚੌਧਰੀ ਸਾਹਿਬ ਮੰਨਣਗੇ। ਬਾਹਰ ਨਸੀਰ ਦਾ ਫੋਨ ਹਾਂਜੀ। ਰਿਸ਼ਤਾ ਵੀ ਕਰਵਾਉਣਾ। ਉਹ ਰਿਸ਼ਤੇ ਦੇ ਬਾਰ-ਬਾਰ ਉਹਨੇ ਫੋਨ ਕਰਦੇ ਨੇ ਬੰਦ ਜੀ। ਕਰ ਦੋ। ਚਲੋ ਠੀਕ ਹੈ ਜੀ, ਇਨਸ਼ਾਅੱਲਾ ਵੇਖ ਕੇ ਆਉਣਾ ਰਿਸ਼ਤਾ, ਫਿਰ ਤੁਹਾਨੂੰ ਆ ਕੇ ਦੱਸਨੇ ਆ। ਓਕੇ ਜੀ, ਅੱਲਾ ਹਾਫਿਜ਼। ਅੱਲਾ ਹਾਫਿਜ਼। ਏਡਾ ਜਿਹੜਾ ਵੱਡਾ ਲੜ ਧੋਤੀ ਦਾ ਹੁੰਦਾ, ਵਿਹੜਾ ਖੁੱਲਾ ਹੋਣਾ ਚਾਹੀਦਾ ਹੈ। ਹਾਂ ਉਹ ਤੁਹਾਨੂੰ ਪਤਾ ਲੈ, ਵਿਹੜਾ ਖੁੱਲਾ, ਉਹਨੇ ਧੋਤੀ ਡੱਬੇ ਬੰਨਣੀ ਹੈ ਕਿ ਵਿਹੜੇ 'ਚ ਪਾਣੀ ਦੱਸਿਆ। ਇਹ ਉਹਦਾ ਮਤਲਬ ਕਿਕਲੀ ਵੀ ਪਾ ਲੈਂਦੇ ਨੇ ਨਾ। ਓਏ ਆ ਕਿਕਲੀ ਸ਼ਿਕਲੀ ਜਿੰਨੀਆਂ ਮਰਜ਼ੀ ਪਾਣ, ਜਗ੍ਹਾ- ਪੁਰਾਣਾ ਦੌਰ ਆ ਹਾਂ, ਜਾਏਗਾ। ਪੁਰਾਣਾ ਦੌਰ ਆ ਜਾ। 50 ਬੰਦੇ ਵੀ ਆ ਜਾਣ ਨਾ ਤੇ ਇੰਜ ਪੌਣਾ ਬੰਨਾ ਤੇ ਐਡਾ ਤੰਦੂਰ ਤੇ ਟਕ ਟਕ ਰੋਟੀਆਂ ਬਾਹਰ, ਘਰ ਗੈਸ ਕੋਨੀ ਹਰ ਸ਼ੈ। ਉਹ ਯਾਰ ਪਤਾ, ਉਹ ਵੀ ਜ਼ਿਮੀਂਦਾਰ ਬੰਦੇ, ਉਹਨਾਂ ਨੂੰ ਤੰਦੂਰ ਦਾ ਨਹੀਂ ਪਤਾ। ਯਾਰਾਂ ਤੇ ਸੂਈ ਗੈਸ ਲੱਗੇ ਨੇ ਘਰ, ਚੁੱਲ੍ਹੇ ਉਹ ਹੁਣ ਲੱਗੇ ਸੂਈ ਨੇ ਗੈਸ ਯਾਰ। ਖਤਮ, ਜਦੋਂ ਆ ਗਈ ਉਹਨਾਂ ਆਪ ਲੱਕੜਾਂ ਲਿਆ ਕੇ ਆਪ ਇੱਥੇ ਲੱਕੜਾਂ ਦੀ ਅੱਗ ਤੇ ਰੋਟੀ ਪਕਾਣੀ ਕਰਨੀ। ਬੜੀ ਗੱਲ ਹੈ ਵੈਸੇ, ਇਸ ਦੌਰ ਦੇ ਵਿੱਚ ਵੀ ਹਜੇ ਬੀਬੀਆਂ ਨੂੰ ਚੁੱਲ੍ਹ ਦੇ ਉੱਤੇ ਲੱਕੜਾਂ ਢਾ ਕੇ ਹਾਂਜੀ ਰੋਟੀਆਂ ਪਕਾਉਣ ਦੀ ਜਾਂਚ ਹੋਵੇ। ਇਹਦੀ ਕੁੜੀ ਹੈ ਕੋਈ ਉਹ ਤੁਹਾਡੇ ਘਰ ਕੋਈ ਜੀ ਸਾਡਾ ਆ ਗਿਆ ਨਾ, ਤੁਹਾਡੇ ਪੂਰੇ ਪਿੰਡ 'ਚ ਚੋਰੀ ਨਹੀਂ ਹੋਏਗੀ। ਹੋਏ ਕਿਉਂ? ਠੀਕ ਨਹੀਂ ਪਹਿਰਾ ਮੈਂ ਨਾ ਜਿਸ ਦਿਨ ਤੂੰ ਰੋਟੀ ਖਾ ਲਈ ਨਾ ਉਹਨਾਂ ਦੇ ਹੱਥਾਂ ਦੀ, ਤੂੰ ਹਾਂ ਕਹਾਂ ਬਿਲਕੁਲ ਹੋਟਲ ਛੱਡ ਦਿਓ, ਹਾਂਜੀ ਉਹੀ ਰੋਟੀ ਪਕਾਉਣ ਤੇ ਖਾਣੀ, ਨਹੀਂ ਤੇ ਨਹੀਂ ਖਾਣੀ, ਭੁੱਖੇ ਹੋ ਜਾਣਾ। ਲੋ ਜੀ, ਸਾਡੇ ਮੁੰਡੇ ਨੂੰ ਕਬੂਲ ਹੈ। ਕਬੂਲ ਹੈ ਜੀ। ਅੱਛਾ ਭਾ ਯਾਰ, ਉਹ ਤੁਹਾਨੂੰ ਕਬੂਲ ਹੈ ਜੀ। ਤੇ ਭਾਈ ਅਗਰ ਮੈਂ ਤੇ ਛੁੱਟੀ ਹੈ ਯਾਰ, ਜਦੋਂ ਮੁੰਡਾ ਵੀ ਰਾਜੀ ਹੈ ਤੇ ਚਲੋ ਤੁਸੀਂ ਵੀ ਵਿੱਚ ਇਹ ਪੈ ਮੁੰਡੇ- ਜਾਓ। ਇਹ ਮੁੰਡੇ- ਚਲੋ ਠੀਕ ਹੈ ਜੀ, ਕਰੋ ਤਲੀ ਧਰਾਵਾ ਕਰੋ, ਕੋਈ ਜਲਦੀ ਕਰੋ। ਉਹ ਤੁਸੀਂ ਦੇਣਾ ਹੈ। ਦਿਓ ਜੀ, ਮੁੰਡੇ ਤੇ ਰੱਖੋ ਰੁਪਈਆ ਰੱਖੋ। ਤੇ ਮੁੰਡੇ ਦੇ ਨੱਕ 'ਚ ਰੂਹ ਨਜ਼ਰ ਆ ਰਿਹਾ ਹੈ। ਉਹ ਨਹੀਂ ਪਹਿਲੇ ਸ਼ਰਮਾਉਂਦੇ ਨੇ ਨਾ। ਹਾਂਜੀ ਹਾਂਜੀ। ਲੈ ਆਪਣਾ ਬੱਗੂ ਆ ਤਲੀ 5000 ਰੁਪਈਆ ਚੋਰੀ ਫੜ। ਅਬ ਸਾਰੇ ਦੇ ਦਿੱਤੇ ਨਹੀਂ ਭਾ ਉਹ ਦਿਓ ਦਿਓ। ਕੋਈ ਗੱਲ ਨਹੀਂ। ਆ ਫੜੋ ਜੀ, ਬਿਸਮਿਲ੍ਲਾ, ਮੁਬਾਰਕ ਹੋਏ ਜੀ, ਮੁਬਾਰਕ ਹੋਏ। ਮੁਬਾਰਕਾਂ ਵੀ ਮੁਬਾਰਕਾਂ। ਹਾਂਜੀ ਮੁਬਾਰਕ ਜੀ ਭਾਜੀ, ਲੈ ਮਹਾਰਾਜ ਜੀ, ਤੇ ਹੁਣ ਹਾਂ ਕਦੋਂ ਮੁਬਾਰਕ ਹੈ। ਖੈਰ ਮਾਰੇ ਆ ਵੇ ਮੁੰਡਿਆ ਮੁਬਾਰਕ ਹੀ। ਬਹੁਤ ਮੁਬਾਰਕ ਜੀ ਤੁਹਾਨੂੰ। ਤੁਹਾਨੂੰ ਮੁਬਾਰਕ ਜੀ, ਤੁਸੀਂ ਤੁਹਾਨੂੰ ਮੈਨੂੰ ਮੁਬਾਰਕ। ਬੜੇ ਕੋ ਸੁਲਝੇ ਬੰਦੇ ਲੱਗੇ। ਭਾਈ ਅਕਰਮ ਸਾਹਿਬ ਨੂੰ ਜ਼ਿਆਦਾ ਵੇਖੋ, ਜਿੰਨਾ ਸਾਰੀ ਮਿਹਨਤ ਉਹ ਕੀਤੀ ਨਹੀਂ ਹੈ, ਨਹੀਂ ਜੀ, ਮਿਹਨਤ ਤੇ ਕਾਦੀ। ਸਾਨੂੰ ਕਿੱਥੇ ਪਤਾ ਲੱਗਣਾ ਸੀ ਤੁਹਾਡਾ ਜਾਂ ਇਸ ਰਿਸ਼ਤੇ ਦਾ। ਭਾਈ ਅਕਰਮ, ਤੂੰ ਬੰਦਾ ਬੜਾ ਚੰਗਾ, ਯਕੀਨ ਕਰ ਲੈ। ਤੂੰ ਦੋਵਾਂ ਘਰਾਂ ਦੇ ਨੇਕੀ ਲਾਈ ਬੜੀ ਹੈ। ਮਿਹਰਬਾਨੀ, ਬੜੀ ਮਿਹਰਬਾਨੀ, ਨੇਕੀ ਲਾਈ ਹੈ, ਸ਼ੁਕਰੀਆ। ਬੜੀ ਨੇਕੀ ਲਾਈ ਹੈ। ਯਾਰ ਬੰਦਾ ਮਸ਼ਕੂਕ ਲੱਗਦਾ ਮੈਨੂੰ। ਕੌਣ ਜੀ? ਨਹੀਂ ਨਹੀਂ, ਉਹ ਇਹ ਬਸ ਇੰਜ ਹੁੰਦੇ ਜ਼ਿਮੀਦਾਰ, ਸਿੱਧੇ ਸਾਦੇ ਬੰਦੇ, ਇਹਨਾਂ ਨੂੰ ਨਹੀਂ ਪਤਾ। ਠੀਕ ਹੈ ਨਾ ਜੀ। ਲਓ ਜੀ ਹੁਣ ਤੇਰੀ ਤੇ ਤੇਰੀ ਭਾਈ ਹੋ ਗਿਆ ਅਕਰਮ ਸਾਰਾ। ਸਾਹਿਬ, ਤੁਸੀਂ ਦੱਸੋਗੇ ਕੁੜੀ ਦਾ ਕੋਈ ਨਾਪ ਛਾਪ, ਕੋਈ ਕੱਪੜੇ ਛਪੜਿਆਂ ਦਾ ਜਾਂ ਜ਼ੇਵਰ ਦਾ, ਅੰਗੂਠੀ ਦਾ, ਜੇਵਰ ਕਿੰਨੀ ਕੁ ਉਮਰ ਹੈ, ਉਸ ਹਿਸਾਬ ਨਾਲ ਨਹੀਂ, ਕੱਪੜੇ। ਉਹ ਕੱਪੜੇ ਜਿਹੜੇ ਨੇ, ਤੁਸੀਂ ਉਮਰ ਕੀ, ਹਾਲੇ ਕੁੜੀ ਛੁੜੀ ਹੈ, ਅੱਲਾ ਨਹੀਂ ਕਰੇ, ਤੇ ਤੁਸੀਂ ਜਦੋਂ ਮਰਜ਼ੀ ਜਾ ਕੇ ਉਹ ਕੁੜੀ ਕੋਲੋਂ ਪਿਆਰ ਲੈ ਆਵੋ। ਚਲੋ ਪਿਆਰ ਲਿਆਓ। ਉਹ ਪਿਆਰ ਪਿਆਰ ਦੇ ਆਓ। ਪਿਆਰ ਲੈ ਆਓ। ਜੀ ਪਿਆਰ ਦੇ ਆਓ ਹੁੰਦਾ ਹੈ। ਨਹੀਂ ਨਹੀਂ, ਤੁਹਾਡੇ ਵੱਡੇ ਥਾਂ ਰਿਸ਼ਤਾ ਨਾ, ਹਾਏ ਤੁਸੀਂ ਤੇ ਪਿਆਰ ਲੈ ਕੇ ਅੱਛਾ, ਕਿਆ ਕਹਿਣਾ ਠੀਕ, ਕਹਿਣਾ ਯਾਰ। ਠੀਕ, ਗੱਲ ਨੂੰ ਸਮਝਦੇ ਨਹੀਂ ਉਹ ਤੁਸੀਂ। ਗਲਤੀ ਹੋ ਗਈ। ਤੁਹਾਡੀ ਤੇ ਵੱਡੀ ਭਰਜਾਈ, ਵੱਡੀ ਮਾਮਾ ਵੱਡੀ। ਭਰਜਾਈ ਆ ਮਾਮਾ ਵਜਾਈ ਮਾਮਾ ਵਜਾਈ। ਜੀ। ਤੁਹਾਡੀ ਤੇ ਮਾਂ ਹੀ ਲੱਗੀ ਤੇ ਸਮਝੋ, ਅੱਲਾ ਨੇ ਤੁਹਾਨੂੰ ਮਾਂ ਦੇਤੀ। ਦੇਤੀ। ਐਸੇ ਬੰਦੇ ਨੂੰ ਸਮਝ ਲੱਗਦੀ ਹੈ, ਮੈਂ ਅੱਗੇ ਵੀ ਕਹਿ ਕੇ ਬੰਦਾ ਮਸ਼ਕੂਕ ਹੈ। ਯਾਰ ਉਹਨੂੰ ਛੱਡ ਦਿਓ, ਤੁਸੀਂ ਸਮਝੋ ਕਿ ਅੱਲਾ ਨਹੀਂ ਨੇ ਮਾਂ, ਸਾਨੂੰ ਸਮਝ ਮਾਂ ਮਿਲ ਗਈ ਇੱਕ ਹੋਰ। ਮਾਂ ਮਿਲ ਗਈ, ਮਾਂ ਮਿਲ ਗਈ ਹੈ ਕਿ ਮਾਂ ਨਹੀਂ? ਮਿਲ ਗਈ ਸਾਨੂੰ। ਅੱਲਾ ਤੁਹਾਡੀ ਜ਼ਿੰਦਗੀ ਕਰੇ। ਲਓ ਜੀ ਇੱਕ ਗੱਲ ਹੋਰ ਸੁਣ ਲਓ ਫਿਰ। ਕੀ? ਰਿਸ਼ਤਾ ਜਿਹੜਾ ਹੁੰਦਾ ਨਾ ਜੀ, ਇਹੋ ਜਿਹਾ ਹੀ ਹੁੰਦਾ ਹਾਂਜੀ ਕਿ
ਜਦੋਂ ਰਿਸ਼ਤੇ ਨੂੰ ਰਿਸ਼ਤਾ ਸਮਝੋਗੇ ਨਾ ਜੀ, ਜੀ। ਚੋਈ ਸਾਹਿਬ ਜਦੋਂ ਤੁਸੀਂ ਮਾਂ ਨੂੰ ਮਾਂ ਸਮਝੋ ਨਹੀਂ ਮਾਂ ਦਾ ਰਿਸ਼ਤਾ ਸਮਝਾਂਗੇ, ਵੱਡਾ ਭਰਾ ਹੈ, ਹਾਂ। ਵੱਡੇ ਭਰਾ ਦੀ ਬੀਵੀ ਮਾਵਾ ਭਜਾਈਏ, ਮਾਵਾਂ ਭਜਾਈਏ। ਅਸੀਂ ਉਹਨੂੰ ਮਾਂ ਹੀ ਸਮਝਾਂਗੇ। ਸਮਝੋ ਅੱਲਾ ਨੇ ਤੁਹਾਨੂੰ ਮਾਂ ਹੀ ਦੇ ਮਾਂ ਹੀ ਦੇਤੀ ਬਿਲਕੁਲ ਸਮਝੋ ਕਿਉਂ ਮਾਸ਼ਾਅੱਲਾ ਦੇ ਦਿੱਤੀ ਹੈ। ਮਾਂ ਦੇਤੀ ਜੀ ਬਿਲਕੁਲ ਵਾਹ ਵਾਹ ਬਿਲਕੁਲ। ਭਾਈ ਇਹੀ ਸਮਝੋਗੇ ਤੁਹਾਨੂੰ ਅੱਲਾ ਨੇ ਮਾਂ ਦੇ ਦਿੱਤੀ ਭਾਈ ਕਿੰਨੀ ਕਿਸਮਤ ਪਾਈ ਹੈ ਸਭ ਵੇਖ ਲਓ। ਮੈਨੂੰ ਗੱਲ ਦੀ ਕੋਈ ਸਹੀ ਸਮਝ ਨਹੀਂ ਵੀ ਲੱਗਦੀ। ਕੀ ਮਾਂ ਦੇ ਦਿੱਤੀ, ਮਾਂ ਸਮਝੋ ਅੱਲਾ ਨੇ ਮਾਂ ਦੇ ਦਿੱਤੀ ਤੁਹਾਨੂੰ ਸਮਝੋ। ਤੁਹਾਡੀ ਮਾਂ ਫੌਤ ਹੋ ਗਈ ਨਾ ਆਹੋ ਹੈਨਾ, ਤੁਹਾਡੀ ਮਾਂ ਫੌਤ ਹੋ ਗਈ। ਹਾਂ ਜੀ ਭਾਈ ਬਸ ਹੋਏ ਅੱਲਾ ਤੁਹਾਨੂੰ ਵੇਖੋ ਸਮਝੋ ਮਾਂ ਦੇ ਗਾਡ ਮਾਂ ਦੇਤੀ ਓਏ ਹੋਏ ਹੋਏ ਪਤਾ ਕੀ ਮੈਂ ਚੰਗੀ ਜਗ੍ਹਾ ਤੇ ਰਿਸ਼ਤਾ ਕਰਨਾ ਚਾਹੁੰਦਾ ਜੀ, ਇਹ ਨਹੀਂ ਕਰੋ। ਲਓ ਜੀ ਤੁਸੀਂ ਲਓ ਜੀ ਗੱਲ ਇਹ ਵੇ ਹਾਂ ਜੀ ਨਾ ਸਾਨੂੰ ਕੋਈ ਤੂੰ ਸ਼ੁਮ ਪਾਉਣ ਦੀ ਜ਼ਰੂਰਤ ਹੈ ਉੱਥੇ ਤੁਹਾਨੂੰ, ਅੱਛਾ ਦਿਨ ਨਾ ਦੱਸੋ ਕੋਈ ਛਾਪ ਛੂਪ ਤੁਹਾਂ ਸੋਨੇ ਦੀ ਪਾਣੀ ਹੈ। ਦਿਨ ਅੱਛਾ। ਦੱਸੋ ਜੀ, ਹਾਂ, ਦਿਨ ਦਿਨ ਦੱਸੋ ਕਿੱਦਣ ਆਈਏ। ਕਿੰਨੇ ਦਿਨ ਮੁੰਡਾ ਕੱਢੇਗਾ? ਆਓ ਕਿੰਨੀ ਦਿਨ ਵਿੱਚ ਮੁੰਡਾ ਲੈ ਕੇ ਆਓਗੇ? ਮੁੰਡੇ ਨੂੰ ਸਿਹਰੇ ਲਾ ਕੇ ਕਿਦੋਂ ਆਓਗੇ ਲੈ ਕੇ ਅੰਮਾ ਨੂੰ ਲੈਣ ਲਈ? ਮਾਰਾ ਨੂੰ ਯਾਰ ਉਹ ਅੰਮਾ ਤੁਹਾਡੀ ਤਾਂ ਰਾਤ ਗਈ ਆ, ਤੁਹਾਡੀ ਤੇ ਅੰਮਾ ਹੀ ਲੱਗੀ ਉਹ ਯਾਰ ਫਿਲਹਾਲ ਤੇ ਭਰਜਾਈ ਆ, ਫਿਰ ਜੋ ਘਰ ਆਏਗੀ ਯਾਰ ਫਿਰ ਬੰਦੇ ਬਾਰ-ਬਾਰ ਦੱਸਣਾ ਪੈਂਦਾ ਅੰਮਾ ਉਹ ਯਾਰ ਰਿਸ਼ਤੇ ਦੀ ਰਿਸ਼ਤੇ ਗੱਲ ਵੱਲੋਂ ਮੈਂ ਕਹਿਣਾ ਕਿ ਰਿਸ਼ਤਾ ਤੁਹਾਡਾ ਜਿਹੜਾ ਨਾ ਜੀ ਉਹ ਮਾਂ ਹੀ ਲੱਗੀ ਨਾ, ਵੱਡੀ ਭਰਜਾਈ। ਭਾਈ ਕਾਲਾ ਬਿਲਕੁਲ ਗੱਲ ਸੁਣ ਲੈ ਮੇਰੀ ਭਾਈ ਇੱਕ ਨਾ ਬੰਦਾ ਬੜਾ ਚੰਗਾ ਪਰ ਜਿਹੜਾ ਘੁੱਟ ਘਟ ਇੰਨਾ ਰੀਝ ਕੇ ਕਹਿੰਦਾ ਮਾਂ ਨਹੀਂ ਯਾਰ ਮੇਰੇ ਕਹਿਣ ਦਾ ਮਤਲਬ ਹੈ ਕਿ ਵੱਡੀ ਭਰਜਾਈ ਮਾਂ ਹੀ ਹੁੰਦੀ ਨਾ। ਓਏ ਆਹੋ ਭਾਜੀ ਜਦੋਂ ਮਰਜ਼ੀ ਭਰਾ ਨੂੰ ਸਿਹਰੇ ਲਾ ਕੇ ਨਾ ਜੀ ਹਾਂ ਇਹਨਾਂ ਲੋ ਇਜਾਜ਼ਤ ਹੈ ਆਪਣੀ ਮਾਂ ਲੈ ਆਓ। ਬਿਲਕੁਲ ਸਾਡੇ ਨੂੰ ਜਾਤੇ ਆ ਵੇਖਾ ਤੇਰਾ ਵੱਡਾ ਭਰਾ ਹੈ ਨਾ, ਆਹੋ। ਪਿਓ ਵਜਾਈ ਨਾ ਆਹੋ ਤੇ ਜਿਹਦੀ ਉਹਦੀ ਜਨਾਨੀ ਕਿਤੇ ਮਾਂ ਵਜਾ ਨਾ ਲੱਗੀ। ਉਹ ਪਰ ਮਾਂ ਲੱਗੀ ਮੈਨੂੰ ਤੇ ਜਿਹੜੇ ਤੁਹਾਡੀ ਗੱਲੋਂ ਸ਼ੱਕ ਪਿਆ ਪੈਂਦਾ ਉਹ ਇਹਦੀ ਵੀ ਮਾਂ ਲੱਗੀ ਮੈਂ ਤੁਹਾਡੇ ਕੋਲ ਬਕਵਾਸ ਨਹੀਂ ਕਰ ਰਿਹਾ, ਬੰਦਾ ਮਸ਼ਕੂਕ ਹੈ। ਉਹ ਨਹੀਂ ਮਸ਼ਕੂਕ ਨਹੀਂ ਹੈਗਾ, ਉਹਨੂੰ ਨਹੀਂ ਸਮਝ ਮੇਰੇ ਭਰਾ ਬੱਗੂ ਦੀ ਗੱਲ ਗੱਲ ਜਿਹੜੀ ਸਮਝਣ ਨਹੀਂ। ਅੱਛਾ ਜੀ ਤੁਸੀਂ ਦੱਸੋ ਹਾਂਜੀ ਕਿਸ ਦਿਨ ਕਿਹੜੇ ਰੱਖੀਏ? ਦਿਨ ਕਿਹੜੇ ਰੱਖੀਏ? ਕੱਲ ਦਾ ਦਿਨ ਰੱਖੋ, ਕੱਲ ਦਾ ਅਸੀਂ ਭਾਈ ਸੁਮੇਦਰ ਸਿਰ ਤੋਂ ਲਾਣਾ ਚਾਹੁੰਦੇ ਹਾਂ ਬਸ। ਨਹੀਂ ਜ਼ਰੂਰੀ ਹੈ ਕੱਲ ਦਾ ਦਿਨ ਰੱਖ ਲਈ। ਕੱਲ ਦਾ ਦਿਨ ਰੱਖ। ਕੱਲ ਦਾ ਦਿਨ ਪੱਕਾ ਜੀ, ਕੱਲ ਚਲੋ ਠੀਕ ਹੋ ਗਿਆ ਜੀ। ਨਹੀਂ ਹਫਤਾ ਕੋ ਰੱਖੋ ਯਾਰ, ਜੇ ਕੋਈ ਗੱਲ ਪੈ ਕਰਦੇ ਹੋ ਨਾ ਤੁਸੀਂ। ਨਹੀਂ ਹਫਤਾ ਕਿਉਂ ਰੱਖਣਾ? ਕੋਈ ਰਿਸ਼ਤੇਦਾਰਾਂ ਨੂੰ ਬੁਲਾਣਾ ਜਾਂ ਦੂਜਿਆਂ ਨੂੰ ਕੋਈ ਇੰਜ ਕੋਈ ਵੱਡਾ ਕੰਮ ਹੁੰਦਾ? ਬੰਦੇ ਨੇ ਕੰਮ ਕਰਨਾ ਹੁੰਦਾ। ਨਿਕਾਹ ਤੁਸੀਂ ਕੱਲ ਕਰ ਲਓ ਤਾਂ ਵਲੀਮਾ ਜਦੋਂ ਭਾਜੀ ਮਰਜ਼ੀ। ਭਰਜਾਈ ਘਰ ਆਉਣੀ ਹੈ, ਹਰ ਸੌ ਅੱਗੇ ਵੀ ਮੇਰਾ ਹਾਂਜੀ। ਇੰਤਜ਼ਾਮ ਕਰਨੇ ਨੇ। ਹਾਂ ਭਰਾ ਵਿਆਹ ਚੱਲਿਆ, ਪਹਿਲੀ ਵਾਰੀ ਵਿਆਹ ਪਹਿਲੀ ਚੱਲਿਆ ਵਾਰੀ ਉਹ ਵੀ ਵੱਡੀ ਭਰਜਾਈ ਅੱਛਾ ਜੀ ਤੁਸੀਂ ਦੱਸੋ ਚੋਈ ਸਾਹਿਬ, ਜੀ। ਅਗਲਾ ਸੰਡੇ ਕਰ ਲਈਏ? ਠੀਕ ਹੈ ਭਾਈ ਸੰਡੇ, ਠੀਕ ਹੈ ਚਲੋ। ਕਰਨਾ ਸਾਨੂੰ ਸੰਡੇ ਕਬੂਲ ਨਹੀਂ ਹੈਗਾ। ਕਿਉਂ ਜੀ? ਅਸਲ ਵਿੱਚ ਸੰਡੇ ਵਾਲੇ ਦਿਨ ਨਾ ਆਪਰੇਸ਼ਨ ਹੈ ਉਹਨਾਂ ਦਾ। ਹਾਂਜੀ ਅੱਛਾ ਆਪਰੇਸ਼ਨ ਹੈ। ਆਪਰੇਸ਼ਨ ਹੈਗਾ, ਦਿਲ ਦਾ ਕਾਹਦਾ? ਆਪਰੇਸ਼ਨ ਹੈਗਾ, ਨਾਲ ਕਾਲਾ ਜਲਕਾਨ ਵੀ ਉਹਨਾਂ ਨੂੰ। ਉਹ ਕਾਲੇ ਜਲਕਾਨ ਜਿਵੇਂ ਨਾ ਪੇਟ 'ਚ ਪਾਣੀ ਪੈ ਗਿਆ, ਹਿੱਲਿਆ ਨਹੀਂ ਜਾਂਦਾ, ਉਹਦੀ ਵਜ੍ਹਾ ਨਾਲ ਆਪਰੇਸ਼ਨ ਦਾ ਲੇਟ ਹੋ ਗਿਆ। ਟੀਵੀ ਦੇ ਮਰੀਜ਼ ਵੀ ਨੇ ਨਾ, ਤੇ ਖਾਂਸੀ ਬੜੀ ਹੈਗੀ ਨਾਲ ਇਹਨਾਂ ਕੋਲ ਥੁੱਕਦਾਨ ਜਿਹੜੇ ਹੁੰਦੇ ਨੇ ਹਾਂਜੀ ਉਹ 4 ਨਾ ਐਕਸਟਰਾ ਮੰਗਵਾ ਲੈਣ ਹੈ, ਅੱਗੇ ਪਿੱਛੇ ਰੱਖਣ, ਇੱਧਰ ਵੀ ਥੁੱਕ ਲੈਣ ਇੱਧਰ ਵੀ ਥੁੱਕ ਲੈਣ, ਤਾਂ ਵਾਸਤੇ ਦਿਨ ਥੋੜਾ ਪੂਰਾ ਕਰ ਲਓ। ਨਹੀਂ ਉਹ ਜਿਵੇਂ ਕਹੋਗੇ ਕਰ ਲਾ। ਮੇਰੀ ਸੁਣੋ ਗੱਲ ਉਹ ਤੁਸੀਂ ਇਹਨਾਂ ਨੂੰ ਨਾ ਅੱਗੇ ਪਾ ਲਓ, ਕੁੜੀ ਤੇ ਟੋਰੋ ਸਾਨੂੰ ਤੇ ਦਿਓ ਕੁੜੀ। ਇਹ ਕੋਈ ਆਮ ਰਿਸ਼ਤਾ ਨਹੀਂ ਹੈ ਭਾਜੀ, ਇਹ ਭਾਰ ਤੇ ਉਹਦਾ ਲਾਣਗੇ ਨਾ, ਇਹ ਹੋਰ ਨੇ ਜਿਹਦਾ ਭਾਰ ਲਾਣਾ ਉਹ ਹੋਰ ਰਿਸ਼ਤਾ ਨਹੀਂ। ਹਾਂ ਇਹ ਉਹਨੂੰ ਹੀ ਬਿਮਾਰੀਆਂ ਨੇ ਸਾਰੀਆਂ ਜਨਾਬ। ਹੈ ਹਾਂਜੀ ਉਸ ਕੁੜੀ ਨੂੰ ਬਿਮਾਰੀ ਨਾਲੇ ਉਹ ਕੁੜੀ ਕੋਈ ਕੁੜੀ ਨਹੀਂ, ਹਾਂ ਇਹਨਾਂ ਦੀ ਦਾਦੀ ਹੈ। ਹਾਂ ਦਾਦੀ ਜੀ ਮਾਸ਼ਾਅੱਲਾ ਮਾਸ਼ਾਅੱਲਾ। ਦਾਦੀ ਦਾਦੀ ਹੈ ਜੀ, ਉਹ ਸਾਰਾ ਪੁਰਾਣਾ ਕੰਮ ਜਿਹੜਾ ਜਾਣਦੀ ਹੈ, ਉਹ ਕੋਈ ਅੱਜ ਕੱਲ ਦੀਆਂ ਕੁੜੀਆਂ ਜਾਣਦੀਆਂ? ਤੇ ਜਿਹੜੀ ਕੁੜੀ ਸਾਨੂੰ ਦਿੱਤੀ ਏ ਉਹ ਹਾਂਜੀ। ਦਾਦੀ ਦੀ ਕੀ ਲੱਗਦੀ ਏ? ਨਹੀਂ ਦਾਦੀ ਦੀ ਨਹੀਂ ਲੱਗਦੀ, ਉਹਨਾਂ ਮਾਂ ਨੂੰ ਵਿਆਹ ਕੇ ਲਿਆਉਣਾ ਤੁਸੀਂ। ਉਹ ਭਾਜੀ ਉਹ ਹੀ ਜੇ ਸਾਡੀ ਦਾਦੀ ਮੁੰਡਾ ਲੈ ਗਿਆ ਕਿੱਥੇ? ਹੈਲੋ ਉਹ ਹੋਸ਼ ਕਰ ਅੱਪਾ ਪਾਣੀ ਫੜ ਕੋਨੀ ਖੈਰ ਰਹਿਣ ਦੋ ਭਾਜੀ, ਨਹੀਂ ਮਰਦਾ ਇਹ। ਮੈਂ ਵੇਖਿਆ ਇਹੋ ਜਿਹੇ ਬੰਦੇ ਐਵੇਂ ਜਾਣ ਕੇ, ਹੁਣ ਅਫਸੋਸ ਇਸ ਲਈ ਕਿ ਰਿਸ਼ਤੇ ਲੋ ਨਾ ਜਵਾਬ ਦੇ ਦੇਣ, ਤੁਸੀਂ ਆਮ ਹੀ ਭਰੋ। ਹਾਂ ਉਹ ਇਸ ਲਈ ਪਰੇਸ਼ਾਨ ਹੈ ਕਿ ਯਾਰ ਰਿਸ਼ਤੇ ਲੋ ਭਰਾਵਾਂ ਨੇ ਜਵਾਬ ਦੇਤਾ, ਮੇਰਾ ਅੱਜ ਫੇਰ ਨਹੀਂ ਹੋਣਾ। ਤੁਸੀਂ ਉਹਦੀ ਟੈਨਸ਼ਨ ਲਵੋ ਹੈ, ਸਾਡੀ ਜਿਹੜੀ ਦੁਲਹਨ ਰਾਣੀ ਇੱਥੇ ਆਣੀ ਨਾ ਉਹਦੇ ਨਾਲ ਜ਼ਿਆਦਾ ਸੀਰੀਅਸ ਹੈ, ਦੇਖੋ ਪਰੇਸ਼ਾਨ ਜੀ ਨਾ ਹੋ। ਇਹਨਾਂ ਦੀ ਦਾਦੀ ਤੁਹਾਡੇ ਅੰਮਾ ਹੋਰੀ ਜਿਹੜੇ ਨੇ, ਜਿਹੜੇ ਵਿਆਹ ਕੇ ਇੱਥੇ ਆਉਣੇ ਹਾਂ ਨੇ, ਬਿਲਕੁਲ ਠੀਕ ਹੈ ਨਾ ਜੀ, ਇਸ ਘਰ ਚ ਆਉਣਗੇ, ਦਾਦੀ ਸਾਹਿਬਾ ਆਉਂਦੇ ਸਾਰ ਹੀ ਵੇਖੋ ਵਲੀਮਾ ਹੋ ਜੇ, ਅੱਲਾ ਕਰੇ ਦੁਆ ਕਰੋ, ਅਗਲੇ ਦਿਨ ਜਨਾਜ਼ਾ ਹੋਏਗਾ ਉਹਨਾਂ ਦਾ, ਬੌਟੀ ਦਾ, ਕਿੰਨਾ ਸੋਹਣਾ ਲੱਗੇਗਾ। ਹਾਏ ਹਾਏ ਦੇਖੋ ਇਹ ਸਾਰੇ ਸ਼ਗਨ ਤੁਹਾਡੇ ਘਰ ਹੋਣੇ ਨੇ। ਇਹ ਫਿਰ ਸਾਨੂੰ ਨਾ ਇੱਕ ਹਫਤੇ ਦਾ ਟਾਈਮ ਹੋਰ ਦਿਓ। ਉਹ ਕਾਹਦੇ ਲਈ ਜੀ? ਅਸੀਂ ਮੁੰਡੇ ਨੂੰ ਨਾ ਕੋਈ ਮੌਲਵੀ ਕੋਲ ਪਾ ਕੇ ਨਾ ਕੋਈ ਜਿਹੜੀਆਂ ਐਤਾਂ ਸ਼ੈਤਾਂ ਹੁੰਦੀਆਂ ਨੇ ਕੋਈ 2-4 ਯਾਦ ਕਰਵਾ ਲਈਏ, ਗੁਸਲ ਦਾ ਤਰੀਕਾ ਯਾਦ ਕਰਾ ਲਈਏ, ਗੁਸਲ ਕਿਵੇਂ ਦੇਈਦਾ ਹੈ। ਉਹਨੂੰ ਯਾਦ ਕਰਾਓ ਭਾਜੀ। ਆਹੋ ਉਹ ਮਾਈ ਦਾ ਦਾਦੀ ਦਾ ਰਿਸ਼ਤਾ ਪਿਆ ਕਰਾਉਂਦੇ ਹੋ? ਤੇ ਹੋਰ ਮੈਂ ਇਹਨੂੰ ਕੀ ਉੱਥੇ ਕੋਈ ਬੀਏ ਪਾਸ ਲਿਆ ਕੇ ਸਟੂਡੈਂਟ ਦੇਣੀ? ਆਪਣੇ ਭਰਾ ਦਾ ਮੂੰਹ ਤੇ ਵੇਖੋ, ਮੁਰਦਿਆਂ ਵਰਗਾ ਮੂੰਹ ਉਹਦਾ। ਅਸੀਂ ਤਾਂ ਹੁੰਦਾ ਕਿ ਇਹੀ ਸਮਝਦੇ ਰਹੇ ਆ, ਬੈਠੋ ਬੈਠੋ ਤੁਸੀਂ ਜਿਹੜੀ ਉਹ ਕੁੜੀ ਦਾ ਰਿਸ਼ਤਾ ਕਰਾਉਣ ਲੱਗੇ ਹੋ
ਉਹਦੀ ਉਹ ਦਾਦੀ ਸ਼ਾਦੀ ਲੱਗਦੀ ਹੈ ਜਿਹੜੀ ਗੱਲ ਨਹੀਂ ਪਿਆ ਕਰਦੇ ਭਾਜੀ ਹੋ। ਉਹਦਾ ਦਾਦੀ ਦਾ ਹੀ ਰਿਸ਼ਤਾ ਕਰਾਣਾ ਹੈ, ਉਹਨਾਂ ਦੀ ਤੁਹਾਨੂੰ ਮੈਂ ਦਾਦੀ ਹੈ, ਕਿਹਾ ਸੀ ਪਿਓ ਨਾ। ਇਹਨੂੰ ਕੀ ਹੋਇਆ? ਇਹ ਮਸ਼ਕੂਕ ਜੇ ਉਹਨੇ ਹੋਰੇ ਮੰਨਣਾ ਕਿ ਨਹੀਂ ਤੁਹਾਡਾ ਮੈਂ ਤੁਹਾਡਾ